ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡਾਉਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਬਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਬਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਮੁਖ
ਬਿਰਦ ਸਮਾਨ ਹੈ। ਜਿਨਾ ਅੰਤਰ ਹਰ ਸੁਰਤ ਨਾਹੀ, ਬਿਜ ਹਉਮੈ ਕਰਮ ਕਮਾਵਦੀ। ਸਭ ਧਰਮ ਰਾਏ ਕੈ ਜਾਹੀ, ਮਨ ਮੁਖ ਬਾਲਕ ਬਿਰਦ ਸਮਾਨ ਹੈ। ਜਿਨਾ ਅੰਤਰ ਹਰ ਸੁਰਤ ਨਾਹੀ, ਬਿਚ ਹਉਮੈ ਕਰਮ ਕਮਾਵਦੀ। ਸਭ ਧਰਮ ਰਾਏ ਕੈ ਜਾਹੀ, ਗੁਰਮੁਖ ਹੱਛੇ ਨਿਰਮਲੀ। ਗੁਰ ਕੈ ਸ਼ਬਦ ਸੁਭਾਈ, ਉਹਨਾਂ ਮੈਲ ਪਤੰਗ ਨ ਲੱਗਈ। ਜੀ ਚੱਲਣ ਸਤਿਗੁਰ ਭਾਈ, ਮਨ ਮੁਖ ਝੂਠ ਨ ਉਤਰੈ। ਜੇ ਸਾ ਧੋਵਣ ਪਾਈ, ਨਾਨਕ ਗੁਰਮੁਖ ਮਿਲਿਆ ਨਾ। ਗੁਰ ਕੈ ਅੰਕ ਸਮਾਈ, ਮਨ ਮੁਖ ਝੂਠ ਨ ਉਤਰੈ। ਜੇ ਸਾ ਧੋਵਣ ਪਾਈ, ਨਾਨਕ ਗੁਰਮੁਖ ਮਿਲਿਆ ਨਾ। ਗੁਰ ਕੈ ਅੰਕ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵੰਸ਼ਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਰਾਂ ਦੇ ਵਧੀਕ ਪਾਵਨ ਬਾਣੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1418 ਅੰਗ ਤੇ ਸ਼ਲੋਕਾਂ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਹਜ਼ੂਰ ਨੇ ਗੁਰਮੁਖਾਂ ਔਰ ਮਨਮੁਖਾਂ ਦੇ ਲੱਛਣ ਦਰਸਾਏ ਨੇ ਕਿ ਜੋ ਮਨਮੁਖ ਹੁੰਦੇ ਆ ਕਿਹੋ ਜਿਹਾ ਉਹਨਾਂ ਦਾ ਜੀਵਨ ਹੁੰਦਾ, ਕਿਹੋ ਜਿਹਾ ਸੁਭਾਅ ਹੁੰਦਾ, ਤੇ ਗੁਰਮੁਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਗੁਰਮੁਖਾਂ ਦਾ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਸੁਭਾਅ ਹੁੰਦਾ। ਫਿਰ ਮਨਮੁਖ ਜਿਹੜੇ ਜੀਵ ਹਨ ਉਹ ਪਰਮੇਸ਼ਰ ਤੋਂ ਸਦਾ ਹੀ ਬੇਮੁਖ ਹੋ ਕਰਕੇ ਰਹਿੰਦੇ ਆ। ਗੁਰਮੁਖ ਜਨ ਮਨ ਕਰਕੇ ਵੀ ਪਰਮੇਸ਼ਰ ਦੇ ਸਨਮੁਖ ਹੋ ਕੇ ਰਹਿੰਦੇ ਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਨਮੁਖਾਂ ਔਰ ਗੁਰਮੁਖਾਂ ਦੇ ਸਤਿਗੁਰੂ ਜੀ ਨੇ ਲੱਛਣ ਦੱਸੇ ਹੈ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਬਾਰ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ, ਕਿਤੇ ਜੀਵ ਰੂਪ ਇਸਤਰੀ ਦਾ ਰੂਪਕ ਅਲੰਕਾਰ ਬਣਾਇਆ ਤੇ ਉਪਦੇਸ਼ ਉੱਥੇ ਮਨਮੁਖਾਂ ਔਰ ਗੁਰਮੁਖਾਂ ਦੇ ਪ੍ਰਥਾਏ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ। ਕਿਤੇ ਮਹਾਤਮਾ ਔਰ ਜਗਿਆਸੂ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਸੋ ਸਤਿਗੁਰੂ ਜੀ ਜਿਵੇਂ ਪਾਵਨ ਸ਼ਬਦ ਰਾਹੀਂ ਸਾਨੂੰ ਬਖਸ਼ਿਸ਼ ਕਰ ਰਹੇ ਹੈ, ਪ੍ਰੇਮ ਸ਼ਰਧਾ ਭਾਵਨਾ ਦੇ ਸਤਿਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਸੁਣ ਕੇ ਹਿਰਦਿਆਂ ਵਿੱਚ ਵਸਾਉਣ ਦਾ ਯਤਨ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰੇਮ ਸਹਿਤ ਸੀਸ ਝੁਕਾ ਦਿਓ। ਮਨ ਨੂੰ ਇਕਾਗਰ ਕਰਨ ਲਈ ਉਚਾਰਨ ਕਰੋ, ਭਾਵਨਾ ਸਹਿਤ ਕਹੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨਮੁਖ ਬਾਲਕ ਬਿਰਧ ਸਮਾਨ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਜਿਹੜਾ ਮਨਮੁਖ ਜੀਵ ਹੁੰਦਾ ਉਹ ਬਾਲਕ ਵਰਗਾ ਹੁੰਦਾ ਤੇ ਬਿਰਧ ਅਵਸਥਾ ਵਾਲੇ ਭਾਵ ਬੁਢੇਪੇ ਵਾਲੇ ਜਿਹੜੇ ਜੀਵ ਹਨ, ਬਿਰਧ ਅਵਸਥਾ ਵਾਲੇ, ਉਹਨਾਂ ਬਿਰਧਾਂ ਦੇ ਵਾਂਗ ਹੁੰਦਾ ਹੈ। ਮਨਮੁਖ ਬਾਲਕ ਬਿਰਧ ਸਮਾਨ ਹੈ, ਕਿਉਂਕਿ ਬਾਲਕ ਵੀ ਸਾਧ ਸੰਗਤ ਜੀ ਬੇਸਮਝ ਹੁੰਦਾ ਹੈ, ਗਿਆਨ ਤੋਂ ਹੀਣਾ ਹੁੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਬਿਰਧ ਅਵਸਥਾ ਆ ਜਾਂਦੀ ਹੈ ਨਾ, 70 ਕਾ ਮਦਹੀਣ 80 ਹਾਂ ਕਾ ਵਿਵਹਾਰ ਨਾ ਪਾਵੈ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਤਕਰਜਾ ਦੱਸਿਆ ਗੁਰਬਾਣੀ ਅੰਦਰ ਕਿ ਮਨੁੱਖ ਦੀ ਉਮਰ ਦੇ ਅਨੁਸਾਰ, ਪਰ ਇਹ ਮਨਮੁਖਾਂ ਦੀ ਪ੍ਰਥਾਏ ਹੈ। ਜਿਹੜੇ ਗੁਰਮੁਖ ਪਿਆਰੇ ਹਨ, ਕੱਲ ਦੇ ਦੀਵਾਨਾਂ ਵਿੱਚ ਸਤਿਗੁਰੂ ਜੀ ਦੇ ਬਚਨ ਆਏ ਸਨ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਹਜ਼ੂਰ ਇੱਥੇ ਮਨਮੁਖਾਂ ਦੇ ਪ੍ਰਥਾਏ ਬਖਸ਼ਿਸ਼ ਕਰ ਰਹੇ ਹੈ ਕਿ ਜਿਹੜਾ ਮਨਮੁਖ ਜੀਵ ਹੁੰਦਾ ਹੈ ਨਾ, ਉਹ ਬਾਲਕ ਦੀ ਤਰ੍ਹਾਂ ਹੋਇਆ ਕਰਦਾ ਹੈ, ਫਿਰ ਬਿਰਧ ਬੁਢੇਪੇ ਦੇ ਵਿੱਚ ਆਏ ਹੋਏ ਬਿਰਧਾਂ ਦੀ ਤਰ੍ਹਾਂ ਹੋਇਆ ਕਰਦਾ ਹੈ। ਕਿਉਂਕਿ ਸਾਧ ਸੰਗਤ ਜੀ ਬਾਲਕ ਅਵਸਥਾ ਦੇ ਵਿੱਚ ਵੀ ਨਾ ਗਿਆਨ ਹੁੰਦਾ, ਤੇ ਜਦੋਂ ਵਡੇਰੀ ਉਮਰ ਹੋ ਜਾਂਦੀ ਹੈ 70 ਕਾ ਮਤਹੀਣ, ਉਦੋਂ ਕਹਿੰਦੇ ਮਨੁੱਖ ਦੇ ਜਿਹੜੀ ਮੱਤ ਨੇ ਵਿਚਲਣ ਲੱਗ ਪੈਂਦੀ ਹੈ, ਇੰਦਰੀ ਸਿਥਲ ਹੋਣ ਲੱਗ ਪੈਂਦੇ ਹਨ, ਕੰਨਾਂ ਤੋਂ ਚੰਗੀ ਤਰ੍ਹਾਂ ਸੁਣਾਈ ਨਹੀਂ ਦਿੰਦਾ, ਨੇਤਰਾਂ ਵਿੱਚ ਦੇਖਣੀ ਸ਼ਕਤੀ ਘਟ ਜਾਂਦੀ ਹੈ, ਜ਼ਬਾਨ ਦੇ ਵਿੱਚੋਂ ਸਪਸ਼ਟ ਜਿਹੜੇ ਸ਼ਬਦ ਉਹ ਵੀ ਨਿਕਲਦੇ ਨਹੀਂ, ਬਲਗਮ ਜੰਮ ਜਾਂਦੀ ਹੈ, ਕੇਸ ਜਿਹੜੇ ਕਾਲਿਆਂ ਤੋਂ ਚਿੱਟੇ ਹੋ ਜਾਂਦੇ ਆ, ਜ਼ਿਆਦਾ ਸਮਾਂ ਨਾ ਬੈਠਾ ਜਾਂਦਾ ਚੌਂਕੜਾ ਮਾਰ ਕੇ, ਨਾ ਖਲੋਤਾ ਜਾਂਦਾ, ਨਾ ਹੱਥਾਂ ਦੇ ਨਾਲ ਸੇਵਾ ਕੀਤੀ ਜਾਂਦੀ, ਨਾ ਪੈਰਾਂ ਦੇ ਨਾਲ ਚੱਲ ਕੇ ਗੁਰੂ ਕੀ ਸੰਗਤ ਵਿੱਚ ਆ ਸਕਦਾ ਹੈ। ਉਹ ਬਾਲਕ ਦੀ ਤਰ੍ਹਾਂ ਇਹ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ, ਮਨਮੁਖ ਬਾਲਕ ਬਿਰਧ ਸਮਾਨ ਹੈ। ਬਾਲਕਾਂ ਦੀ ਤਰ੍ਹਾਂ ਔਰ ਬਿਰਧਾਂ ਬੁੱਢਿਆਂ ਦੀ ਤਰ੍ਹਾਂ ਇਹ ਬਾਲਕ ਮਨਮੁਖ ਜੀਵ ਦਾ ਜੀਵਨ ਜਾਣਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਜੋ ਅੰਤਰੀ ਭਾਵ ਦੇ ਵਿੱਚ ਬਖਸ਼ਿਸ਼ ਕੀਤੀ ਹੈ, ਜਿਵੇਂ ਕਹਿੰਦੇ ਹਨ ਕਿ ਜਿਹੜਾ ਬਾਲਕ ਜੀਵ ਹੁੰਦਾ ਹੈ ਨਾ, ਬੱਚਾ ਹੁੰਦਾ ਹੈ, ਉਹ ਵੀ ਸਾਧ ਸੰਗਤ ਜੀ ਬੇਸਮਝ ਹੁੰਦਾ ਹੈ। ਕਿਉਂਕਿ ਬਾਲਕ ਧਰਤੀ 'ਤੇ ਖੇਡਦਾ ਹੋਇਆ ਰਿੜਦਾ ਹੋਇਆ, ਭਾਵੇਂ ਕੋਈ ਜ਼ਹਿਰੀਲਾ ਕੀੜਾ ਮਕੌੜਾ ਫੜ ਲਵੇ ਹੱਥ ਵਿੱਚ, ਸੱਪ ਭਾਵੇਂ ਧਰਤੀ 'ਤੇ ਰਿੜਦਾ ਹੋਵੇ, ਉਹਨੂੰ ਵੀ ਸਰੀਰ ਨੂੰ ਫੜ ਲੈਂਦਾ। ਬੇਸਮਝਾ ਹੈ, ਕੋਈ ਪਤਾ ਨਹੀਂ।
ਸਮਝ ਨਾ ਹੋਣੇ ਕਰਕੇ ਉਹ ਭਾਵੇਂ ਸੱਪ ਨੂੰ ਵੀ ਆਪਣੇ ਹੱਥ ਵਿੱਚ ਫੜ ਲਵੇ, ਅੱਗ ਦੇ ਵਿੱਚ ਹੱਥ ਪਾ ਦੇਵੇ, ਬਾਅਦ ਵਿੱਚ ਭਾਵੇਂ ਨੁਕਸਾਨ ਹੀ ਹੋਵੇ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਮਨਮੁਖ ਜੀਵ ਦੀ ਅਜਿਹੀ ਹਾਲਤ ਹੈ, ਕਦੇ ਤਾਂ ਸੰਸਾਰ ਦੀ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਹੱਥ ਪਾ ਲੈਂਦਾ, ਔਰ ਇਸੇ ਤਰ੍ਹਾਂ ਬੇਸਮਝ ਹੋਣੇ ਕਰਕੇ ਇਸ ਮਨਮੁਖ ਜੀਵ ਨੇ ਜਗਤ ਅੰਦਰ ਵਿਕਾਰਾਂ ਰੂਪੀ ਸਭਾਂ ਨੂੰ ਆਪਣੇ ਅਧੀਨ ਭਾਵ ਹਿਰਦੇ ਦੇ ਅੰਦਰ ਧਾਰਨ ਕੀਤਾ ਹੋਇਆ, ਵਿਕਾਰਾਂ ਵਿੱਚ ਗਲਤਾਨ ਹੋਇਆ ਫਿਰ ਰਿਹਾ ਹੈ। ਕਦੇ ਕਾਮ, ਕਦੇ ਕ੍ਰੋਧ ਰੂਪੀ ਸੱਪ ਨੂੰ ਫੜ ਲੈਂਦਾ, ਕਦੇ ਹੰਕਾਰ ਰੂਪੀ ਫਣੀਅਰ ਸੱਪ ਨੂੰ ਪਕੜ ਲੈਂਦਾ। ਇਸ ਲਈ ਬੇਸਮਝ ਹੋਣੇ ਕਰਕੇ ਮਨਮੁਖ ਜੀਵ ਦਾ ਅਜਿਹਾ ਜੀਵਨ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤੇ ਹੈ ਕਿ ਸਤਿਗੁਰੂ ਜੀ ਦੀ ਕਿਰਪਾ ਤੋਂ ਬਾਝੋਂ ਕਦੇ ਵੀ ਇਹ ਮਨਮੁਖ ਜੀਵ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕਦਾ। ਹਿਰਦੇ ਅੰਦਰ ਸੂਝ ਤਾਂ ਤਾਂ ਹੀ ਆ ਸਕਦੀ ਜਦੋਂ ਮਹਾਰਾਜ ਸੱਚੇ ਪਾਤਸ਼ਾਹੀ ਦੀ ਕਿਰਪਾ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹੀ ਤੋਂ ਸਿੱਖਿਆ ਧਾਰਨ ਕਰਦਾ ਹੈ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ 'ਤੇ ਜੀਵਨ ਨਿਰਵਾਹ ਕਰਦਾ ਹੈ, ਤਾਂ ਸਮਝ ਪੈਂਦੀ ਹੈ। ਤੇ ਫਿਰ ਜੇ ਮਨ ਵਿੱਚ ਝਿਜਕੇ ਕਿ ਮੇਰੇ ਵਿੱਚ ਤਾਂ ਔਗਣ ਬੜੇ ਹਨ, ਤੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕੀ ਆਖਣਗੇ, ਮੈਨੂੰ ਬਖਸ਼ ਲੈਣਗੇ, ਮੈਂ ਤਾਂ ਔਗਣ ਹਾਰਾ, ਮੇਰੇ ਵਿੱਚ ਦੋਸ਼ ਬਹੁਤ ਜ਼ਿਆਦਾ ਹਨ, ਮੈਂ ਪਾਪ ਬਹੁਤ ਜ਼ਿਆਦਾ ਕੀਤੇ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤੇ ਹੈ, ਜੈਸੇ ਭੂਲ ਚੂਕ ਚਟਿਆ ਕੀ ਨਾਮ ਵਿਚਾਰੈ ਪਾਂਦਾ, ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ। ਚਟਿਆ ਕਹਿੰਦੇ ਨੇ ਪੜ੍ਹਨ ਵਾਲੇ ਬਾਲਕ ਕੇ ਬੱਚੇ ਨੂੰ, ਜਿਵੇਂ ਅਧਿਆਪਕ ਸਿੱਖਿਆ ਦੇ ਕਰਕੇ ਮੂਰਖਾਂ ਵਾਲੀ ਬੇਸਮਝਤਾ ਵਾਲੀ ਜਿਹੜੀ ਮੱਤ ਉਹਨੂੰ ਖੰਡ ਦਿੰਦਾ, ਨਾਸ਼ ਕਰ ਦਿੰਦਾ ਹੈ, ਤੇ ਚੰਗਾ ਮੱਤ ਦੇ ਦਿੰਦਾ ਹੈ, ਭਾਵ ਕਿ ਚੰਗੀ ਸਿਆਣਪ ਵਾਲਾ ਬਣਾ ਦਿੰਦਾ ਹੈ। ਅਧਿਆਪਕ ਟੀਚਰ ਹੈ, ਵਾਰ-ਵਾਰ ਬੱਚੇ ਨੂੰ ਸਮਝਾ ਕੇ ਮੂਰਖਾਂ ਵਾਲੀ ਮੱਤ ਉਹਦੀ ਖੰਡ ਦਿੰਦਾ, ਨਾਸ਼ ਕਰ ਦਿੰਦਾ ਹੈ। ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਜੇ ਮਨਮੁਖ ਜੀਵ ਭਾਵੇਂ ਬਹੁਤ ਸਾਰੇ ਔਗਣਾਂ ਨੂੰ ਧਾਰਨ ਕੀਤਾ ਹੋਵੇ, ਜੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਵੇ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤਾ, ਤੈਸੇ ਪੇਖ ਔਗਣ ਕਾਹੈ ਨਾ ਸਤਿਗੁਰ ਕਾਹੂ, ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਦੇ ਸਿੱਖ ਦੇ ਔਗਣ ਨਹੀਂ ਤੱਕਦੇ। ਜੇ ਸਿੱਖ ਬਣ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਵੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਸਿੱਖਿਆ ਧਾਰਨ ਕਰਨਾ, ਹਿਰਦੇ ਅੰਦਰ ਪ੍ਰਣ ਕਰਕੇ ਆਵੇ, ਇਹ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਸਿੱਖਿਆ ਹੀ ਧਾਰਨ ਕਰਨ ਲਈ ਆਇਆ ਹਾਂ। ਮਨ ਬਾਣੀ ਸਰੀਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰ ਦੇਵੇ। ਇਹ ਮਹਾਰਾਜ ਆਪ ਜੀ ਦਾ ਸ਼ੁਭ ਉਪਦੇਸ਼ ਲੈ ਕੇ ਜੀਵਨ ਕਮਾਉਣ ਵਾਸਤੇ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਐਸਾ ਨਿਸ਼ਚਾ ਤੇ ਸਤਿਗੁਰੂ ਜੀ ਦੇ ਬਚਨਾਂ 'ਤੇ ਭਰੋਸਾ ਰੱਖ ਕੇ ਆ ਜਾਵੇ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਸਤਿਗੁਰੂ ਜੀ ਵਿਵੇਕਵਾਨ, ਚੰਗਾ ਬੁੱਧੀਵਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਬਣਾ ਦਿੰਦੇ ਹੈ, ਕਦੇ ਔਗਣਾਂ ਨੂੰ ਚਿਤਾਰਦੇ ਨਹੀਂ ਹਨ। ਇਹ ਗਰੀਬ ਨਵਾਜ ਸਤਿਗੁਰੂ ਜੀ ਦੀ ਮਹਾਨ ਵਡਿਆਈ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹੈ, ਮਨਮੁਖ ਬਾਲਕ ਬਿਰਧ ਸਮਾਨ ਹੈ। ਕਹਿੰਦੇ ਹਨ ਕਿ ਜਿਹੜਾ ਮਨਮੁਖ ਜੀਵ ਹੈ ਨਾ, ਭਾਵੇਂ ਬਾਲਕ ਵੀ ਹੋਵੇ, ਛੋਟੀ ਉਮਰ ਵੀ ਹੋਵੇ, ਮਨਮੁਖ ਬਾਲਕ ਬਿਰਧ ਸਮਾਨ ਹੈ। ਫਿਰ ਵੀ ਉਹਨੂੰ ਕਹਿੰਦੇ ਹਨ ਕਿ ਬੁਢੇਪੇ ਦੀ ਤਰ੍ਹਾਂ ਹੀ ਜਾਣਨ ਕਰੋ, ਕਿ ਬੁੱਢਿਆਂ ਦੀ ਤਰ੍ਹਾਂ ਹੀ, ਬਜ਼ੁਰਗਾਂ ਦੇ ਵਾਂਗ ਹੀ ਜਾਣੋ, ਕਿਉਂਕਿ ਪਰਮਾਰਥ ਦੇ ਰਸਤੇ 'ਤੇ ਚੱਲਣ ਲਈ ਰੱਤਾ ਭਰ ਵੀ ਹਿਰਦੇ ਅੰਦਰ ਨਾ ਕੋਈ ਸੁਰਤ ਹੈ, ਨਾ ਗਿਆਨ ਪ੍ਰਾਪਤ ਕੀਤਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਪਦ ਵਿੱਚ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ, ਜਿਨ੍ਹਾਂ ਦੇ ਹਿਰਦੇ ਅੰਦਰ ਨਾ ਤਾਂ ਸੁਰਤ ਸੋ ਸ੍ਰੇਸ਼ਟ ਰੱਤ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਹੈ, ਤੇ ਨਾ ਹੀ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਪ੍ਰਾਪਤੀ ਦਾ, ਪਰਮਾਰਥ ਦੇ ਰਸਤੇ 'ਤੇ ਚੱਲਣ ਦਾ ਗਿਆਨ ਹੈ। ਐਸੇ ਜਿਹੜੇ ਮਨਮੁਖ ਜੀਵ ਹਨ, ਹਜ਼ੂਰ ਕਹਿੰਦੇ ਮਨਮੁਖ ਬਾਲਕ ਬਿਰਧ ਸਮਾਨ ਹੈ। ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਭਾਵੇਂ ਬਾਲਕ ਅਵਸਥਾ ਵੀ ਹੋਵੇ, ਛੋਟੀ ਉਮਰ ਹੋਵੇ, ਪਰ ਕਹਿੰਦੇ ਹਨ ਕਿ ਬਿਰਧ ਬਜ਼ੁਰਗਾਂ ਦੇ ਵਾਂਗ ਉਹਨੂੰ ਜਾਣਨਾ ਕਰੋ।
ਕਿਉਂਕਿ ਹਿਰਦੇ ਅੰਦਰ ਨਾ ਤਾਂ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਹੈ, ਨਾ ਹੀ ਹਿਰਦੇ ਅੰਦਰ ਵਾਹਿਗੁਰੂ ਦੇ ਨਾਲ ਮਿਲਣ ਦਾ ਗਿਆਨ ਹੈ। ਕੇਵਲ ਸੰਸਾਰ ਦੇ ਸਿਆਣਪਾਂ ਚਤੁਰਾਈਆਂ ਨੂੰ ਧਿਆਨ ਕੀਤਾ ਹੋਇਆ, ਜੋ ਕਿ ਚਤੁਰਾਈਆਂ ਸਿਆਣਪਾਂ ਇੱਕ ਵੀ ਅੰਤ ਸਮੇਂ ਨਾਲ ਨਹੀਂ ਚੱਲਦੀ। ਐਸੀ ਦੁਨੀਆ ਦੀਆਂ ਭਾਵੇਂ ਲੱਖਾਂ ਸਿਆਣਪਾਂ ਨੂੰ ਧਾਰਨ ਕਰ ਲੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਅੰਤਰ ਸੁਰਤ, ਜਿਨ੍ਹਾਂ ਦੇ ਹਿਰਦੇ ਅੰਦਰ ਨਾ ਤਾਂ ਚੰਗੀ ਸੁਰਤੀ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦੀ ਨਾ ਤਾਂ ਸੁਰਤੀ ਹੈ, ਨਾ ਸ੍ਰੇਸ਼ਟ ਪ੍ਰੀਤ ਹੈ, ਨਾ ਹੀ ਹਿਰਦੇ ਅੰਦਰ ਗਿਆਨ ਦੀ ਪ੍ਰਾਪਤੀ ਕੀਤੀ ਹੈ। ਵਿੱਚ ਹਉਮੈ ਕਰਮ ਕਮਾਵਦੀ, ਹਉਮੈ ਦੇ ਵਿੱਚ ਲੱਗ ਕੇ ਹੀ ਹਰ ਸਮੇਂ ਕਰਮ ਕਰਦੇ ਹਨ। ਇਹ ਮਨਮੁਖਾਂ ਦੇ ਲੱਛਣ ਹਨ। ਜੋ ਵੀ ਕਰਮ ਕਰਨਾ ਆਖਣਾ ਕਿ ਮੈਂ ਕੀਤਾ, ਮੈਂ ਕਰਵਾਇਆ ਜਾਂ ਫਿਰ ਮੈਂ ਕਰਾਂਗਾ। ਵਿੱਚ ਹਉਮੈ ਕਰਮ ਕਮਾਵੰਦੇ, ਕੋਈ ਵੀ ਕਰਮ ਕਰਨਾ ਤੇ ਹੰਕਾਰ ਦੇ ਸਹਿਤ ਹੋ ਕੇ ਕਰਨਾ ਹੈ। ਕੋਈ ਵੀ ਦੁਨੀਆ ਦਾ ਕਰਮ ਕਰੇ, ਬਸ ਮੈਂ ਮੇਰੀ ਵਿੱਚ ਲੱਗ ਕੇ ਹੀ ਕਰਮ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਮਨਮੁਖਾਂ ਦੇ ਲੱਛਣ ਹਨ। ਸਭ ਧਰਮ ਰਾਏ ਕੈ ਜਾਹੀ, ਇਸ ਲਈ ਐਸੇ ਜਿਹੜੇ ਮਨਮੁਖ ਸ਼ਕਾਮੀ ਕਰਮ ਕਰਦੇ ਆ ਨਾ, ਉਹ ਸਭ ਧਰਮ ਰਾਜੇ ਦੇ ਕੋਲ ਲੇਖਾ ਦੇਣ ਵਾਸਤੇ ਅੰਤ ਸਮੇਂ ਜਾਂਦੇ ਹਨ। ਸਭ ਧਰਮ ਰਾਏ ਕੈ ਜਾਹੀ, ਧਰਮ ਰਾਜੇ ਦੇ ਕੋਲ ਲੇਖਾ ਦੇਣ ਵਾਸਤੇ ਜਾਣਾ ਪੈਂਦਾ ਹੈ। ਭਾਵੇਂ ਉਹਨੇ ਚੰਗਾ ਕਰਮ ਵੀ ਕੀਤਾ ਹੈ, ਪਰ ਜੇ ਨਿਸ਼ਕਾਮ ਕਰਮ ਨਹੀਂ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਧਰਮ ਰਾਏ ਕੈ ਜਾਹੀ, ਧਰਮ ਰਾਜ ਦੇ ਕੋਲ ਲੇਖਾ ਦੇਣ ਵਾਸਤੇ ਜਾਣਾ ਹੀ ਪੈਂਦਾ ਹੈ। ਉਹ ਗੁਰਮੁਖ ਪਿਆਰੇ ਧਨ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ ਆ, ਨਿਸ਼ਕਾਮ ਸੇਵਾ ਤੇ ਸਿਮਰਨ ਕਰਦੇ ਹਨ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜਿਹੜੇ ਨਿਸ਼ਕਾਮ ਗੁਰਮੁਖ ਪਿਆਰੇ ਸੇਵਾ ਸਿਮਰਨ ਕਰਦੇ ਆ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਧਰਮ ਰਾਜੇ ਦੇ ਕੋਲ ਉਹਨਾਂ ਨੂੰ ਲੇਖਾ ਦੇਣ ਵਾਸਤੇ ਨਹੀਂ ਜਾਣਾ ਪੈਂਦਾ। ਉਹਨਾਂ ਦਾ ਹਿਸਾਬ ਕਿਤਾਬ ਸਭ ਧਰਮ ਰਾਜਾ ਵਹੀ ਦਾ ਪਰਕਾ ਹੀ ਪਾੜ ਦਿੰਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਕਿਹਨਾਂ ਦਾ? ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਪ੍ਰਾਪਤੀ ਕਿਹਨਾਂ ਨੂੰ ਹੋਈ ਹੈ? ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤਿਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ, ਨਿਸ਼ਕਾਮ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਹੈ, ਸਭ ਧਰਮ ਰਾਏ ਕੈ ਜਾਹੀ। ਸਕਾਮ ਕਰਮ ਕਰਨੇ ਕਰਕੇ ਸਭ ਧਰਮ ਰਾਜੇ ਦੇ ਕੋਲ ਲੇਖਾ ਦੇਣ ਵਾਸਤੇ ਜਾਂਦੇ ਹਨ। ਗੁਰਮੁਖ ਹੱਛੇ ਨਿਰਮਲੀ, ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੇ ਲੱਛਣ ਦੱਸ ਰਹੇ ਹਨ। ਗੁਰਮੁਖ ਹੱਛੇ ਨਿਰਮਲੇ, ਹਜ਼ੂਰ ਕਹਿੰਦੇ ਹਨ ਹੱਛੇ ਹਿਰਦੇ ਕਰਕੇ ਸਵੱਛ ਹਨ ਤੇ ਸਰੀਰ ਕਰਕੇ ਵੀ ਨਿਰਮਲ ਹਨ। ਜਾਂ ਕਹਿ ਲਈਏ ਕਿ ਸਰੀਰ ਕਰਕੇ ਵੀ ਉਜਲ ਹਨ, ਹਿਰਦੇ ਕਰਕੇ ਵੀ ਉਹਨਾਂ ਦੀ ਸ਼ੁੱਧਤਾ ਹੈ ਗੁਰਮੁਖ ਪਿਆਰਿਆਂ ਦੀ। ਗੁਰ ਕੈ ਸ਼ਬਦ ਸੁਭਾਈ, ਕਿਉਂਕਿ ਉਹਨਾਂ ਨੇ ਸਤਿਗੁਰੂ ਜੀ ਦੇ ਸ਼ਬਦ ਨਾਲ ਸੁਭਾਏ, ਸੋ ਸ੍ਰੇਸ਼ਟ ਭਾਏ ਪ੍ਰੇਮ ਕੀਤਾ ਹੈ। ਸ੍ਰੇਸ਼ਟ ਪ੍ਰੀਤ ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਪਾਈ ਹੈ। ਇਸ ਲਈ ਉਹ ਗੁਰਮੁਖ ਪਿਆਰੇ ਜੋ ਹਨ, ਹਿਰਦੇ ਕਰਕੇ ਵੀ ਸਰੀਰ ਕਰਕੇ ਵੀ ਸੁੱਧ ਜਾਣਨਾ ਕਰੋ। ਉਹਨਾਂ ਨੇ ਆਪਣਾ ਤਨ ਮਨ ਇਹ ਸਭ ਪਵਿੱਤਰ ਕਰ ਲੈਣਾ ਕੀਤਾ, ਸ਼ੁੱਧ ਕਰ ਲਿਆ ਹੈ। ਹੱਥਾਂ ਦੇ ਨਾਲ ਵੀ ਟਹਿਲ ਕੀਤੀ ਹੈ, ਸਫਲਿਆਂ ਕਰ ਲਿਆ, ਔਰ ਕੰਨਾਂ ਦੇ ਨਾਲ ਵਾਹਿਗੁਰੂ ਦਾ ਜਸ ਸੁਣ ਕੇ ਇਹਨਾਂ ਨੂੰ ਸਫਲਿਆਂ ਕਰ ਲਿਆ। ਨੇਤਰਾਂ ਦੇ ਨਾਲ ਸਤਿਗੁਰਾਂ ਦੇ ਦੀਦਾਰ ਕਰਕੇ, ਗੁਰੂ ਕੀ ਸੰਗਤ ਦੇ ਭਾਵਨਾ ਦੇ ਨਾਲ ਦਰਸ਼ਨ ਕਰਕੇ ਸਫਲੇ ਕਰ ਲਿਆ। ਜਿਹਵਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਕੇ ਸਫਲੇ ਕਰ ਲਿਆ। ਪੈਰਾਂ ਦੇ ਨਾਲ ਕਦਮ ਕਦਮ ਚੱਲ ਕੇ ਗੁਰੂ ਕੀ ਸੰਗਤ ਕਰਨੀ, ਸਤਿਗੁਰਾਂ ਦੀਆਂ ਪ੍ਰਦਖਣਾ ਕਰਨੀਆਂ। ਇਹ ਗੁਰਮੁਖਾਂ ਨੇ ਆਪਣਾ ਤਨ ਅਤੇ ਮਨ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਵਸਾ ਕੇ ਸਫਲੇ ਕਰ ਲਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਫਿਰ ਪੜੋ ਜੀ। ਗੁਰਮੁਖ ਹੱਛੇ ਨਿਰਮਲੀ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਗੁਰਮੁਖਾਂ ਦੀ ਸੰਗਤ ਕਰ ਲੈਂਦੇ ਹਨ, ਭਾਵੇਂ ਮਨਮੁਖ ਜੀਵ ਵੀ ਹੈ ਨਾ, ਜੇ ਗੁਰਮੁਖਾਂ ਦੀ ਸੰਗਤ ਕਰ ਲੈਣ, ਜਿਨ੍ਹਾਂ ਨੇ ਮਨ ਬਾਣੀ ਸਰੀਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ,
ਜਿਨ੍ਹਾਂ ਨੇ ਸਾਰਾ ਜੀਵਨ ਹੀ ਆਪਣਾ ਸੇਵਾ ਤੇ ਸਿਮਰਨ ਦੇ ਵਿੱਚ ਲਾ ਦਿੱਤਾ ਹੈ। ਗੁਰੂ ਕੀ ਸੇਵਾ, ਪਰਮੇਸ਼ਰ ਦਾ ਸਿਮਰਨ ਕਰਨ ਦੇ ਵਿੱਚ ਜਿਨ੍ਹਾਂ ਨੇ ਜੀਵਨ ਹੀ ਲਾ ਦਿੱਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਜੀਵਨ ਹੀ ਅਰਪਣ ਕਰ ਦਿੱਤਾ ਹੈ। ਹਜ਼ੂਰ ਕਹਿੰਦੇ ਐਸੇ ਗੁਰਮੁਖਾਂ ਦੇ ਸਤਿਪੁਰਸ਼ਾਂ ਦੀ ਕੋਈ ਸੰਗਤ ਕਰ ਲਵੇ, ਉਹ ਭਾਵੇਂ ਪਾਪ ਕਰਮ ਕਰਨ ਵਾਲਾ ਵੀ ਕੋਈ ਹੋਵੇ, ਔਗਣ ਵਾਲਾ ਵੀ ਹੋਵੇ, ਪਤਿਤ ਵੀ ਭਾਵੇਂ ਹੋਵੇ, ਉਹ ਵੀ ਕਹਿੰਦੇ ਹਨ ਕਿ ਮਨ ਤੇ ਤਨ ਕਰਕੇ ਸ਼ੁੱਧ ਹੋ ਜਾਣਾ ਕਰਦੇ, ਨਿਰਮਲ ਹੋ ਜਾਂਦੇ ਹਨ। ਐਸੀ ਸਤ ਸੰਗਤ ਦੀ ਮਹਾਨ ਵਡਿਆਈ ਹੈ, ਕਿਉਂਕਿ ਸਤ ਸੰਗਤ ਜੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪੈ ਤੇ ਹਿਰਦੇ ਅੰਦਰ ਪ੍ਰੇਮ ਧਾਰਨ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉਹ ਹਰ ਸਮੇਂ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਜੀਵਨ ਨਿਰਵਾਹ ਕਰਦੇ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਪਰਮੇਸ਼ਰ ਦਾ ਪੈ ਅਤੇ ਪ੍ਰੇਮ ਧਾਰਨ ਕਰਕੇ ਰੱਖਿਆ, ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਗੁਰਮੁਖ ਹੱਛੇ ਨਿਰਮਲੀ। ਹਜ਼ੂਰ ਕਹਿੰਦੇ ਐਸੇ ਗੁਰਮੁਖ ਪਿਆਰੇ ਹਿਰਦੇ ਕਰਕੇ ਵੀ ਉਜਲ ਹਨ, ਤਨ ਕਰਕੇ ਵੀ ਉਹਨਾਂ ਨੇ ਸਰੀਰ ਵੀ ਆਪਣਾ ਨਿਰਮਲ ਕਰ ਲਿਆ ਹੈ। ਗੁਰ ਕੈ ਸ਼ਬਦ ਸੁਭਾਈ। ਕਿਉਂਕਿ ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਵਿਸ਼ੇਸ਼ ਕਰਕੇ ਉਹਨਾਂ ਨੇ ਭਾਏ ਪ੍ਰੇਮ ਕੀਤਾ ਹੈ। ਸੋ ਭਾਏ ਸਤਿਗੁਰੂ ਜੀ ਦੇ ਸ਼ਬਦ ਦੁਆਰਾ ਪਰਮੇਸ਼ਰ ਦੇ ਭਾਣੇ ਰਾਜਾ ਵਿੱਚ ਰਹਿ ਕੇ ਉਹਨਾਂ ਜੀਵਨ ਨਿਰਵਾਹ ਕੀਤਾ। ਕਦੇ ਪਰਮਾਤਮਾ ਦੇ ਭਾਣੇ ਦੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਅਕਾਲ ਪੁਰਖ ਵਾਹਿਗੁਰੂ ਦੀ ਰਾਜਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਜੋ ਜੀਵਨ ਦੇ ਵਿੱਚ ਪ੍ਰਾਪਤ ਹੋਇਆ ਨੂੰ ਸਤ ਕਰਕੇ ਮੰਨਿਆ, ਦੁੱਖ ਮਿਲਿਆ ਸੁੱਖ ਮਿਲਿਆ ਸਮਾਨ ਬਿਰਤੀ ਰੱਖ ਕੇ ਪਰਮੇਸ਼ਰ ਨੂੰ ਯਾਦ ਕੀਤਾ। ਇਹ ਗੁਰਮੁਖਾਂ ਦੇ ਲੱਛਣ ਹਨ। ਇਸ ਲਈ ਪਾਤਸ਼ਾਹ ਕਹਿੰਦੇ ਗੁਰ ਕੈ ਸ਼ਬਦ ਸੁਭਾਏ। ਭਾਏ ਆਗਿਆ ਦਾ ਨਾਮ ਹੀ ਹੈ, ਭਾਏ ਭਾਣੇ ਨੂੰ ਵੀ ਆਖਿਆ ਜਾਂਦਾ। ਤੇ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਪਰਮੇਸ਼ਰ ਦੇ ਭਾਣੇ ਵਿੱਚ ਚੱਲਣਾ ਕੀਤਾ, ਸਤਿਗੁਰੂ ਜੀ ਦੀ ਸ਼ਬਦ ਦੀ ਕਮਾਈ ਕੀਤੀ ਹੈ, ਸ਼ਬਦ ਨੂੰ ਕਦੇ ਹਿਰਦਿਓਂ ਵਿਸਾਰਿਆ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹੋ, ਮਨ ਤੇ ਤਨ ਕਰਕੇ ਉਜਲ ਜਾਣਨਾ ਕਰੋ। ਉਹਨਾਂ ਮੈਲ ਪਤੰਗ ਨ ਲੱਗਈ। ਉਹਨਾਂ ਗੁਰਮੁਖ ਪਿਆਰਿਆਂ ਨੂੰ ਰੱਤਾ ਭਾਰ ਵੀ ਕਹਿੰਦੇ ਹਨ। ਜਿਵੇਂ ਕੱਪੜੇ ਨੂੰ ਮੈਲ ਲੱਗ ਜਾਂਦੀ ਹੈ ਨਾ, ਹਿਰਦੇ ਰੂਪ ਕੱਪੜੇ ਨੂੰ ਉਹਨਾਂ ਦੇ ਰੱਤਾ ਭਰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਭਾਵੇਂ ਪਤਿਤ ਜੀਵ ਉਹਨਾਂ ਦੇ ਕੋਲ ਆਉਂਦੇ ਹੈ, ਉਹਨਾਂ ਦੀ ਸਾਧ ਸੰਗਤ ਜੀ ਮਲੀਨਤਾ ਦੂਰ ਕਰ ਦਿੰਦੇ ਹਨ। ਸਿਮਰਨ ਕਰਵਾ ਕੇ, ਸੇਵਾ ਤੇ ਸਿਮਰਨ ਕਰਾ ਕੇ ਉਹਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਉਜਲ ਬਣਾ ਦਿੰਦੇ ਨੇ, ਹਿਰਦੇ ਕਰਕੇ ਸ਼ੁੱਧ ਕਰ ਦਿੰਦੇ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਮੈਲ ਪਤੰਗ ਨਾ ਲੱਗਈ। ਕਿੰਨਾ ਗੁਰਮੁਖ ਪਿਆਰਿਆਂ ਨੂੰ ਹਿਰਦੇ ਰੂਪੀ ਕੱਪੜੇ ਤੇ ਰੱਤਾ ਭਰ ਵੀ ਅਵਿਦਿਆ ਦੀ ਮੈਲ, ਪਾਪ ਕਰਮਾਂ ਦੀ ਮੈਲ ਨਹੀਂ ਲੱਗਦੀ। ਜੇ ਚੱਲਣ ਸਤਿਗੁਰ ਭਾਈ। ਜੇ ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਜੀ ਦੇ ਭਾਏ ਭਾਣੇ ਵਿੱਚ ਚੱਲਦੇ ਹਨ, ਭਾਏ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੇਮ ਰੱਖ ਕੇ ਜੀਵਨ ਨਿਰਵਾਹ ਕਰਦੇ ਹੈ, ਭਾਏ ਹਜ਼ੂਰ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਮੈਲ ਪਤੰਗ ਨਾ ਲੱਗਈ। ਪਤੰਗ ਨਾਮ ਸਾਧ ਸੰਗਤ ਜੀ ਸੂਰਜ ਦਾ ਵੀ ਹੈ। ਸੂਰਜ ਵੱਧ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਣੇ ਕਰਕੇ ਉਹਨਾਂ ਗੁਰਮੁਖਾਂ ਨੂੰ ਅਵਿਦਿਆ ਦੀ ਮੈਲ ਨਹੀਂ ਰੱਤਾ ਭਰ ਵੀ ਲੱਗਦੀ। ਸੂਰਜ ਜਦੋਂ ਚੜ੍ਹਦਾ ਹੈ ਸਭ ਥਾਵਾਂ 'ਤੇ ਪ੍ਰਕਾਸ਼ ਕਰਦਾ। ਜਦੋਂ ਪ੍ਰਤੀਬਿੰਬ ਪੈਂਦਾ, ਭਾਵੇਂ ਕੋਈ ਗੰਦਗੀ ਵਾਲੀ ਥਾਂ ਹੋਵੇ ਭਾਵੇਂ ਸਾਫ਼ ਹੋਵੇ, ਸਭ ਥਾਵਾਂ 'ਤੇ ਪ੍ਰਕਾਸ਼ ਕਰਦਾ। ਇਉਂ ਸੂਰਜ ਦੀ ਤਰ੍ਹਾਂ ਜੋ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਸਤਿਪੁਰਸ਼ ਹਨ, ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ। ਕਿਸੇ ਨਾਲ ਕੋਈ ਵਿਤਕਰਾ ਨਹੀਂ, ਕਿਸੇ ਨਾਲ ਕੋਈ ਊਂਘ ਤਾਂਘ ਨਹੀਂ ਕਰਦੇ। ਇਉਂ ਸਾਧ ਸੰਗਤ ਜੀ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਉਂਦੇ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਆਗਿਆ ਵੀ ਚੱਲਣਾ ਕੀਤਾ ਹੈ, ਕਹਿੰਦੇ ਉਹ ਗੁਰਮੁਖ ਪਿਆਰੇ ਉਜਲ ਜੀਵਨ ਵਾਲੇ ਜਾਣਨਾ ਕਰੋ। ਅਤੇ ਐਸੇ ਬੰਦਗੀ ਕਰਨ ਵਾਲੇ ਜੋ ਗੁਰਮੁਖ ਪਿਆਰੇ ਸਤਿਪੁਰਸ਼ ਹਨ, ਉਹਨਾਂ ਨੂੰ ਲੱਤਾ ਭਾਵ ਵੀ ਥੋੜ੍ਹੀ ਜਿਹੀ ਵੀ ਅਵਿਦਿਆ ਦੀ ਮੈਲ ਨਹੀਂ ਲੱਗਣਾ ਕਰਦੀ। ਸੰਸਾਰ ਦੀ ਲੁਭਾਇਮਾਨਤਾ ਰੂਪੀ ਮੈਲ ਨਹੀਂ ਕਦੇ ਵੀ ਉਹਨਾਂ ਦੇ ਮਨ 'ਤੇ ਲੱਗਦੀ, ਕਿਉਂਕਿ ਕਮਲ ਦੀ ਤਰ੍ਹਾਂ ਨਿਰਲੇਪ ਹੋ ਕੇ ਆਪਣਾ ਜੀਵਨ ਨਿਰਵਾਹ ਕਰਦੇ ਹੈ। ਜਿਵੇਂ ਕਮਲ ਪਾਣੀ ਦੇ ਵਿੱਚ ਹੁੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ, ਜਿਵੇਂ ਜਿਵੇਂ ਪਾਣੀ ਉੱਚਾ ਉੱਠਦਾ ਤਿਵੇਂ ਤਿਵੇਂ ਕਮਲ ਉੱਚਾ ਉੱਠੀ ਜਾਂਦਾ ਹੈ।
ਐਸਾ ਕਮਲ ਦੇ ਵੱਧ ਉਹਨਾਂ ਗੁਰਮੁਖਾਂ ਦਾ ਜੀਵਨ ਹੋਇਆ ਕਰਦਾ ਹੈ। ਪਦਾਰਥਾਂ ਰੂਪੀ ਪਾਣੀ ਸੰਸਾਰ ਦੇ ਅਵਿਦਿਆ ਰੂਪ ਦਾ ਭਾਵੇਂ ਇਹ ਗੰਦਗੀ ਵਾਲਾ ਜਿਹੜਾ ਪਾਣੀ ਹੈ, ਜਿੰਨਾ ਮਰਜ਼ੀ ਉੱਚਾ ਉੱਠੀ ਜਾਵੇ, ਕਮਲ ਦੀ ਤਰ੍ਹਾਂ ਗੁਰਮੁਖ ਪਿਆਰਿਆਂ ਦਾ ਜੀਵਨ ਨਿਰਲੇਪ ਹੋਇਆ ਕਰਦਾ ਹੈ। ਪਰ ਹਜ਼ੂਰ ਕਹਿੰਦੇ ਕਿਹੜੇ ਉਹ ਗੁਰਮੁਖ ਪਿਆਰੇ ਹਨ? ਕਹਿੰਦੇ ਜੇ ਚੱਲਣ ਸਤਿਗੁਰ ਭਾਏ, ਜਿਹੜੇ ਸਤਿਗੁਰੂ ਜੀ ਦੇ ਭਾਏ ਭਾਣੇ ਵਿੱਚ ਚੱਲਦੇ ਹਨ, ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਜੋ ਜੀਵਨ ਨਿਰਵਾਹ ਕਰਦੇ ਹੈ, ਐਸੇ ਗੁਰਮੁਖ ਪਿਆਰਿਆਂ ਨੂੰ ਰਤਾ ਭਰ ਵੀ ਅਵਿਦਿਆ ਰੂਪੀ ਸੰਸਾਰ ਦੇ ਪਤਿਤ ਜੀਵਾਂ ਦੀ ਮੈਲ ਨਹੀਂ ਲੱਗਣਾ ਕਰਦੀ। ਜਗਤ ਦੀ ਦੋਸ਼ਾਂ ਰੂਪੀ ਮੈਲ ਵੀ ਉਹਨਾਂ ਨੂੰ ਨਹੀਂ ਲੱਗਦੀ। ਭਾਵੇਂ ਸੰਸਾਰ ਦੇ ਸਾਗਤ ਪੁਰਖ ਉਹਨਾਂ ਨੂੰ ਸਾਧ ਸੰਗਤ ਜੀ ਭਾਵੇਂ ਕਿੰਨਾ ਵੀ ਯਤਨ ਕਰਦੇ ਹੈ, ਕੋਈ ਨਾ ਕੋਈ ਦੋਸ਼ ਆਰੋਪਣ ਦਾ ਜੀ ਇਹਨਾਂ ਵਿੱਚ ਆਹ ਦੋਸ਼ ਹੈ, ਨਿੰਦਿਆ ਦਾ ਵੀ ਬੜਾ ਯਤਨ ਕੀਤਾ ਜਾਂਦਾ ਹੈ। ਪਰ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੂੰ ਰਤਾ ਭਾਵ ਵੀ ਕੋਈ ਉਹਨਾਂ ਦੀ ਸਾਧ ਸੰਗਤ ਜੀ ਮਨ ਦੇ ਅਸਰ ਨਹੀਂ ਹੁੰਦਾ। ਕਿਉਂਕਿ ਜਿਹੜਾ ਸੂਰਜ ਹੈ ਨਾ, ਸਾਧ ਸੰਗਤ ਜੀ ਸਭ ਨੂੰ ਪ੍ਰਕਾਸ਼ ਕਰਦਾ ਹੈ ਅਤੇ ਸੂਰਜ ਵੱਧ ਉਹਨਾਂ ਦਾ ਜੀਵਨ ਹੁੰਦਾ ਹੈ। ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹੈ। ਕੋਈ ਨਿੰਦਿਆ ਕਰੀ ਜਾਵੇ ਅਤੇ ਉਹਦੇ 'ਤੇ ਗਿਲਾ ਨਹੀਂ, ਉਸਤਤ ਕਰੀ ਜਾਵੇ ਉਹਦੇ 'ਤੇ ਕੋਈ ਪ੍ਰਸੰਨਤਾ ਨਹੀਂ। ਸਮਾਨ ਮਾਨ ਅਤੇ ਅਪਮਾਨ ਦੋਨਾਂ ਨੂੰ ਛੱਡ ਕਰਕੇ ਪਰਮੇਸ਼ਰ ਦੀ ਸਿਫਤ ਵਿੱਚ ਲੱਗੇ ਰਹਿੰਦੇ ਹੈ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਮਨਮੁਖ ਝੂਠ ਨਾ ਉਤਰੈ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਮਨਮੁਖ ਹੈ ਨਾ, ਉਹ ਮਨ ਕਰਕੇ ਉਹਨਾਂ ਦੀ ਝੂਠ ਨਹੀਂ ਕਦੇ ਵੀ ਉਤਰਦੀ, ਮਨ ਕਰਕੇ ਅਪਵਿੱਤਰ ਹੀ ਰਹਿੰਦੇ ਹਨ। ਜੇ ਸੋ ਧੋਵਣ ਪਾਏ। ਭਾਵੇਂ ਸੈਂਕੜੇ ਵਾਰ ਸਰੀਰ ਧੋਈ ਜਾਣ, ਕਹਿਣ ਕਿ ਗੰਗਾ ਇਸ਼ਨਾਨ ਕਰ ਲਵਾਂਗੇ, ਕਿਹੜਾ ਕੋਈ ਸਾਨੂੰ ਦੇਖਦਾ ਪਿਆ? ਪਾਪ ਕਰਮ ਕਰ ਲੈਂਦੇ ਹਾਂ, ਚੋਰੀਆਂ ਕਰ ਲੈਂਦੇ, ਠੱਗੀਆਂ ਮਾਰ ਲੈਂਦੇ, ਫਿਰ ਗੰਗਾ ਵਿੱਚ ਜਾ ਕੇ ਇਸ਼ਨਾਨ ਕਰ ਲਵਾਂਗੇ, ਗੰਗਾ ਦਾ ਜਲ ਪਵਿੱਤਰ ਹੈ, ਅਸੀਂ ਪਵਿੱਤਰ ਹੋ ਜਾਵਾਂਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਜੇ ਸਭ ਧੋਵਣ ਪਾਹੇ, ਇਹ ਸਰੀਰ ਨੂੰ ਭਾਵੇਂ ਸੈਂਕੜੇ ਵਾਰੀ ਧੋ ਲੈਣ, ਭਾਵੇਂ ਸੈਂਕੜੇ ਵਾਰ ਜਾ ਕਰਕੇ ਗੰਗਾ ਇਸ਼ਨਾਨ ਕਰ ਲੈਣ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਕਰਕੇ ਨਹੀਂ ਕਦੇ ਪਵਿੱਤਰ ਹੋ ਸਕਦੇ। ਮਨ ਕਰਕੇ ਉਹਨਾਂ ਦੀ ਕਦੇ ਸ਼ੁੱਧਤਾ ਹੋ ਹੀ ਨਹੀਂ ਸਕਦੀ, ਜਿਨ੍ਹਾਂ ਨੇ ਕਦੇ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ। ਕਿਉਂਕਿ ਸਰੀਰ ਹੈ, ਸਾਧ ਸੰਗਤ ਜੀ ਪ੍ਰਤੱਖ ਜਲ ਦੇ ਨਾਲ ਇਹਦੀ ਅਪਵਿੱਤਰਤਾ ਦੂਰ ਕੀਤੀ ਜਾ ਸਕਦੀ ਹੈ, ਮਲੀਨਤਾ ਲਾਹੀ ਜਾ ਸਕਦੀ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦੇ ਬਚਨ ਹਨ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ। ਕਹਿੰਦੇ ਹਨ ਸਾਬਣ ਲਾ ਕਰਕੇ ਜੇ ਕਿਤੇ ਕੱਪੜਾ ਵੀ ਮਲੀਨ ਹੋ ਜਾਵੇ, ਉਹਨੂੰ ਸਾਬਣ ਲਾ ਕੇ ਸਾਫ਼ ਕਰ ਲਿਆ ਜਾਂਦਾ ਪਾਣੀ ਦੇ ਨਾਲ। ਪਰ ਭਰੀਐ ਮਦ ਪਾਪਾ ਕਾ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਰਮੇਸ਼ਰ ਦੇ ਨਾਮ ਰੂਪੀ ਜਲ ਦੁਆਰਾ ਮੱਧ 'ਤੇ ਲੱਗੀ ਹੋਈ ਪਾਪ ਕਰਮਾਂ ਦੀ ਮਲੀਨਤਾ ਦੂਰ ਹੋਣ ਵਾਲੀ ਹੈ, ਨਾ ਕਿ ਪ੍ਰਤੱਖ ਜਲ ਦੇ ਦੁਆਰਾ। ਸਤਿਗੁਰੂ ਜੀ ਫਰਮਾਨ ਕਰਦੇ ਹੈ, ਜੇ ਸਭ ਧੋਵਣ ਪਾਹੇ, ਕਹਿੰਦੇ ਹਨ ਕਿ ਜਿਹੜੇ ਮਨਮੁਖ ਜੀਵ ਹੈ ਨਾ, ਫਿਰ ਪੜੋ ਜੀ, ਮਨਮੁਖ ਝੂਠ ਨਾ ਉਤਰੈ। ਉਹ ਕਿਉਂ ਨਹੀਂ ਮਨਮੁਖਾਂ ਦੀ ਮਨ ਕਰਕੇ ਅਪਵਿੱਤਰਤਾ ਦੂਰ ਹੁੰਦੀ, ਮਨ ਕਰਕੇ ਅਸ਼ੁੱਧ ਰਹਿੰਦੇ ਹਨ? ਕਿਉਂਕਿ ਹਰ ਸਮੇਂ ਪਰਾਈ ਨਿੰਦਿਆ ਰੂਪ ਉਹ ਗੰਦਗੀ ਖਾਂਦੇ ਰਹਿੰਦੇ ਹਨ। ਪਰਾਈ ਨਿੰਦਿਆ ਰੂਪ ਹਰ ਸਮੇਂ ਵਿਸ਼ਟਾ ਨੂੰ ਖਾਂਦੇ ਹੈ, ਫਿਰ ਝੂਠ ਬੋਲਦੇ ਹਨ। ਪਰਾਈ ਨਿੰਦਿਆ, ਪਰਾਈ ਈਰਖਾ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਹੈ। ਫਿਰ ਜਿਹੜੇ ਅਪਵਿੱਤਰ ਵਿਕਾਰ ਹਨ, ਜੀਵ ਨੂੰ ਅਪਵਿੱਤਰ ਕਰਨ ਵਾਲੇ ਹੈ, ਔਗਣ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੇ ਧਾਰਨੀ ਹੋ ਕਰਕੇ ਰਹਿੰਦੇ ਹੈ। ਇਸ ਕਰਕੇ ਹਿਰਦੇ ਕਰਕੇ ਉਹਨਾਂ ਦੀ ਕਦੇ ਸ਼ੁੱਧਤਾ ਨਹੀਂ ਹੁੰਦੀ। ਜੇ ਸੋ ਧੋਵਣ ਪਾਏ। ਭਾਵੇਂ ਕਹਿੰਦੇ ਸੈਂਕੜੇ ਵਾਰ ਵੀ ਸਰੀਰ ਨੂੰ ਧੋ ਲੈਣ, ਪਰ ਫਿਰ ਵੀ ਕਹਿੰਦੇ ਹਨ ਮਨ ਕਰਕੇ ਸ਼ੁੱਧ ਨਹੀਂ ਹੋ ਸਕਦੇ। ਐਸੇ ਮਨਮੁਖਾਂ ਦੇ ਲੱਛਣ ਹਨ। ਨਾਨਕ ਗੁਰਮੁਖ ਮਿਲਿਆ ਨਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਜਨ ਹਨ, ਪਰਮੇਸ਼ਰ ਨੇ ਸਤਿਗੁਰੂ ਜੀ ਦੇ ਨਾਲ ਉਹਨਾਂ ਨੂੰ ਮੇਲ ਦਿੱਤਾ ਹੈ। ਗੁਰ ਕੈ ਅੰਕ ਸਮਾਈ। ਤੇ ਸਤਿਗੁਰੂ ਜੀ ਦੇ ਸ਼ਬਦ ਨਾਲ ਪ੍ਰੇਮ ਕਰਕੇ ਪਰਮਾਤਮਾ ਦੇ ਵਿੱਚ ਸਮਾ ਗਏ ਹਨ। ਨਾਨਕ ਗੁਰਮੁਖ ਮੇਲੇ ਹਨ।
तिन्हां गुरमुखां नूं परमेश्वर ने अपने स्वरूप दे विच मेलिया गुर कै अंग समाए, जिन्हां ने सतगुरु जी दे शब्द दे नाल अंक प्रेम कीता है, जिन्हां ने सतगुरां दे उपदेश धारण रूपी हजूर दी गोद विच बैठना कीता। अंक गोद दा नाम भी है। गुर कै अंक समाए, महाराज सच्चे पातशाह हजूर कहते सतगुरां दे उपदेश की कमाई करने वाले गुरमुखां ने वाहिगुरु दे अंक स्वरूप रूपी गोद दे विच बैठना कीता है। अकाल पुरख वाहिगुरु की अभेदता रूप उन्होंने गोद प्राप्त हुई है, जिन्हों ने महाराज सच्चे पातशाही के शब्द की कमाई की है। सतगुरु जी कहते जेड़ा किसी का बुरा करता है वो अपना भला किवें भला करा सकता है। जेड़ा किसी का बुरा सोचता है, जिवें सियाणे कहते हैं ना कि जे किसी के अगे खूह पुटदा पिया है ना तो समा आउण वाला रब तेरे अगे फिर खूह पुट देवेगा। क्योंकि साध संगत जी जेड़ा समा है ना कदे एकसार नहीं रहिंदा, जिंदगी विच बदलदा रहिंदा है। वाधे घाटे ला चढ़ा आउंदे रहिंदे, दुख सुख मान अपमान जीवन दे विच हुंदा ही रहिंदा है। महाराज सच्चे पातशाह हजूर कहंदे जेड़ा मनमुख जीव हुंदा है ना हर समय कदे किसी का बुरा सोचना, कदे किसी का बुरा सोचना, अकारण ही हर समय बुरा ही सोचता रहिंदा है बिना कारण तो ही। पर महाराज सच्चे पातशाह कहंदे बुरा करे सो केहा सिज्जै। आप भला कितों सिज्जा मुक्त हो जाएगा किसी का पराए का जे बुरा सोची जाए कि किस ढंग के नाल मैं इसका कारज बिगाड़ा, किवें इहदे प्रताप दे विच घाटा होवे, इहदी प्रभता नाश हो जाए तो मेरा जस होवे। महाराज सच्चे पातशाह कहते मनमुख जीव हर समय बार बार इदां दी चितवनियां चितदा रहिंदा है। पर किहा सिज्जै आप भला किवें मुक्त हो सकता है, आप फिर भला किवें चंगी ज्ञात प्राप्त कर सकता है, भाव नहीं कर सकता। जे किसी का हर समय बुरा सोचता है तो ही तो महाराज सच्चे पातशाह गरीब नवाज सतगुरु जी ने गुरबाणी में वचन किए हैं, जिवें मनमुख के लक्षण दसे है ना कि क्रूरता होंदी है मनमुख बंदे दे अंदर। दुखी नूं वेख करके खुश होंदा, खेड़ खड़ा के हसदा जी नूं दुख लगा होया। ये मनमुख के सागत पुरुषों के लक्षण हैं। पर गुरमुख अजिहा नहीं करते, दुखी नूं देख करके खेड़ खड़ा के हसदे नहीं, कंगाल नूं देख करके हसदे नहीं है। ये गुरमुखां ते मनमुखां के लक्षण होंदे है। भगत कबीर साहब जी ने वचन किया, कहते कि भलिया में गरीब दे वल देख करके हसिया ना कर, क्योंकि समा एकसार नहीं रहिंदा, कोई पता नहीं तेरे ते समा किदां दा आ जावे। एवें हंकार दे बुलियां विच तूं उडारियां मारदा फिरदा। कबीर गर्व ना कीजिए रंक ना हसिया कोई। रंक कहंदे ने कंगाल नूं। कबीर गर्व ना कीजिए रंक ना हसिया कोई। अजहो सो नाल समुद्र में क्या जानो क्या होए। की पता जे तेरे नाल की बनना है। एवें तू बार बार हंकार करदा, हंकार दे नशे विच गरीबां वल देख करके, कंगालां वल देख करके हसदा, उन्हां दा मजाक उडाउंदा है। महाराज सच्चे पातशाह धन सतगुरु अमरदास साहिब जी फरमान कर रहे हैं, बुरा करे सो केहा सिज्जै। दूजे का जिहड़ा बुरा करना आप भला किवें सिज्जै, किवें मुक्ति की दात पा सकता है। दूजियां का बुरा सोचण वाला सिज्जै, आप भला किवें चंगा आत्म शैणी बुद्धि पा सकता है, आप किवें ज्ञात प्राप्त कर सकता है। अपना रोहे आपे ही दज्जै। हजूर कहते हैं जिहड़ा मनमुख जीव है ना, अपना रोहे, रोहे नाम है गुस्से का, क्रोध का, अपने क्रोध दे विच अपने अंदर ही गुस्सा धारण करके ते हर समय दज्जै। कहते हैं क्रोध की अग दे विच दज्जै सड़दा रहिंदा है। दज्जै का आखरी अर्थ है सड़ना। कहते अपने अंदर ही गुस्सा कर करके ते हंकार ये गुस्से की अग दे विच ही हर समय सड़दा रहिंदा। मन कदे शांत नहीं हुंदा, मन शीतल नहीं हुंदा, हर समय क्रोध की अग दे विच ही सड़दा रहिंदा है। मनमुख कमल रगड़ै लुझै। ये मनमुख
ਬੰਦਾ ਕਹਿੰਦੇ ਕਮਲਾ ਹੈ, ਸ਼ੁਦਾਈ ਹੈ, ਸ਼ੁਦਾਈਆਂ ਦੇ ਵਾਂਗ ਰਗੜਦਾ ਰਹਿੰਦਾ, ਕਦੇ ਕਿਸੇ ਨਾਲ ਝਗੜਦਾ, ਕਦੇ ਕਿਸੇ ਨਾਲ ਝਗੜਦਾ ਰਹਿੰਦਾ। ਇਹ ਮਨਮੁਖਾਂ ਦੇ ਲੱਛਣ ਹਨ। ਬਿਨਾਂ ਕਾਰਨ ਤੋਂ ਐਵੇਂ ਕਦੇ ਕਿਸੇ ਗੱਲ ਪੈ ਜਾਣਾ, ਕਦੇ ਕਿਸੇ ਗੱਲ ਪੈ ਜਾਣਾ, ਨਿੱਕੀ ਨਿੱਕੀ ਗੱਲ ਤੋਂ ਝਗੜਦੇ ਰਹਿਣਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਫੇਰ ਪੜੋ ਜੀ। ਮਨਮੁਖ ਕਮਲਾ ਰਗੜੈ ਗੁਜੈ। ਹਜੂਰ ਕਹਿੰਦੇ ਜਿਹੜਾ ਮਨਮੁਖ ਜੀਵ ਹੈ ਨਾ, ਉਹਦੇ ਅੰਦਰ ਈਰਖਾ ਦੀ ਰਗੜ ਹਰ ਸਮੇਂ ਲੱਗੀ ਰਹਿੰਦੀ ਹੈ। ਰਗੜਾ ਦੂਜਾ ਤੇ ਈਰਖਾ ਦੀ ਰਗੜ ਹੋਣੀ ਕਰਕੇ ਤੇ ਦੂਜਿਆਂ ਦੀ ਜ਼ਿਆਦਾ ਪ੍ਰਭਤਾ ਦੇਖ ਕਰਕੇ ਬਿਨਾਂ ਕਾਰਨ ਤੋਂ ਉਹਨਾਂ ਦੇ ਨਾਲ ਝਗੜਦਾ ਰਹਿੰਦਾ ਹੈ। ਈਰਖਾ ਦੀ ਰਗੜ ਹਿਰਦੇ ਅੰਦਰ ਹੋਣੇ ਕਰਕੇ ਕਦੇ ਕਿਸੇ ਗੱਲ ਪੈ ਜਾਂਦਾ, ਕਦੇ ਕਿਸੇ ਗੱਲ ਪੈ ਜਾਂਦਾ ਹੈ। ਇਸ ਲਈ ਕਮਲਿਆਂ ਦੇ ਵਾਂਗ ਜਿਵੇਂ ਕਮਲਾ ਹੁੰਦਾ ਹੈ ਨਾ ਸਾਧ ਸੰਗਤ ਜੀ, ਉਹਨੂੰ ਸਮਝ ਨਹੀਂ ਕੋਈ ਹੁੰਦੀ, ਬੇਸਮਝਤਾ ਹੋਣੇ ਕਰਕੇ, ਗਿਆਨ ਤੋਂ ਹੀਣਾ ਹੋਣੇ ਕਰਕੇ, ਕਮਲਾ ਸ਼ਦਾਪਣਾ ਹੋਣੇ ਕਰਕੇ ਕਦੇ ਕਿਸੇ ਨਾਲ ਝਗੜਨ ਲੱਗ ਪੈਂਦਾ, ਕਦੇ ਕਿਸੇ ਨਾਲ ਝਗੜਨ ਲੱਗ ਪੈਂਦਾ। ਇੱਦਾਂ ਦੇ ਕਹਿੰਦੇ ਮਨਮੁਖ ਜੀਵ ਦੀ ਹਾਲਤ ਹੈ। ਮਨਮੁਖ ਕਮਲਾ ਰਗੜੈ ਦੂਜੈ। ਈਰਖਾ ਦੀ ਰਗੜ ਹਿਰਦੇ ਵਿੱਚ ਹੋਣੇ ਕਰਕੇ ਬਾਰ-ਬਾਰ ਕਦੇ ਕਿਸੇ ਗੱਲ ਪੈ ਜਾਂਦਾ ਹੈ। ਗੁਰਮੁਖ ਹੋਏ ਤੇ ਸਭ ਕੇ ਸੁਝੈ। ਪਰ ਕਹਿੰਦੇ ਜਿਹੜਾ ਕੋਈ ਗੁਰਮੁਖ ਪਿਆਰਾ ਹੋ ਜਾਂਦਾ ਹੈ ਨਾ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਸਨਮੁਖ ਹੋ ਜਾਂਦਾ ਹੈ, ਉਹਨੂੰ ਸਭ ਕੁਝ ਸੁਝੈ। ਇਹ ਸਾਰੀ ਗਿਆਤ ਪ੍ਰਾਪਤ ਹੋ ਜਾਂਦੀ ਹੈ। ਅਥਵਾ ਇਹ ਗੁਰਮੁਖਾਂ ਦੀ ਨਜ਼ਰੀ ਆਇਆ ਹੈ ਕਿ ਜਿਹੜਾ ਜਗਤ ਹੈ ਨਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅਗਿਆਤ ਹੋਣੇ ਕਰਕੇ ਕਮਲਿਆਂ ਦੀ ਵਾਂਗ ਭਟਕਦਾ ਫਿਰ ਰਿਹਾ ਹੈ। ਜਗਤ ਸਾਰਾ ਕਹਿੰਦੇ ਨਾਮ ਜਪੇ ਤੋਂ ਬਿਨਾਂ, ਗੁਰੂ ਸ਼ਬਦ ਦੀ ਕਮਾਈ ਕੀਤੇ ਤੋਂ ਬਿਨਾਂ ਕਮਲਾ ਹੈ। ਪਰ ਕਿਹਨਾਂ ਨੂੰ ਇਹ ਸੁਝਿਆ ਗਿਆਤ ਆਈ? ਗੁਰਮੁਖਾਂ ਨੂੰ। ਇਹ ਸਾਰਾ ਜਗਤ ਕਹਿੰਦੇ ਹਨ, ਹਜੂਰ ਨੇ ਫਰਮਾਨ ਕੀਤਾ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਗੁਰਮੁਖਾਂ ਦੀ ਨਦਰੀ ਆਇਆ ਹੈ, ਜਿਨ੍ਹਾਂ ਨੇ ਗਿਆਨ ਦ੍ਰਿਸ਼ਟੀ ਦੇ ਨਾਲ ਤੱਕਿਆ ਕਿ ਜਗਤ ਤੱਕ ਕਮਲਾ ਹੀ ਹੋਇਆ ਫਿਰ ਰਿਹਾ ਹੈ। ਸੰਸਾਰ ਦੇ ਝੂਠੇ ਪਦਾਰਥਾਂ ਨੂੰ ਵੀ ਟਾਕੀਆਂ ਨੂੰ ਹਰ ਸਮੇਂ ਇਕੱਠਾ ਕਰੀ ਜਾਂਦਾ ਹੈ। ਪਦਾਰਥਾਂ ਨੂੰ ਦੇਖ ਦੇਖ ਕੇ ਖਿੜਖੜਾ ਕੇ ਹੱਸੀ ਜਾਂਦਾ, ਖੁਸ਼ ਹੋਈ ਜਾਂਦਾ। ਇਉਂ ਗੁਰਮੁਖਾਂ ਦੀ ਨਜ਼ਰੀ ਆਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਗੁਰਮੁਖ ਹੋਏ ਤੇ ਸਭ ਕੁਛ ਸੁਝੈ। ਸਭ ਕੁਛ ਉਹਨਾਂ ਨੂੰ ਸੁੱਝ ਜਾਂਦਾ ਹੈ, ਸੁੱਝ ਗਿਆਤ ਪ੍ਰਾਪਤ ਹੋ ਜਾਂਦੀ ਹੈ। ਪਰਮਾਰਥ ਦੇ ਰਸਤੇ 'ਤੇ ਚੱਲਣ ਦੀ ਉਹਨਾਂ ਨੂੰ ਸੁੱਝ ਹੀ ਆ ਜਾਂਦੀ ਹੈ। ਕਿਵੇਂ ਵਾਹਿਗੁਰੂ ਦੇ ਸਰੂਪ ਦੀ ਅਭੇਦਤਾ ਪਾਉਣੀ ਹੈ, ਕਿਵੇਂ ਸੰਸਾਰ ਦੇ ਔਗੁਣਾਂ ਨੂੰ ਤਿਆਗਣਾ ਹੈ, ਸ਼ੁਭ ਗੁਣਾਂ ਨੂੰ ਧਾਰਨ ਕਰਕੇ ਰੱਖਣਾ ਹੈ, ਨਾਮ ਰੂਪ ਖਜ਼ਾਨੇ ਨੂੰ ਕਿਵੇਂ ਹਿਰਦੇ ਰੂਪੀ ਘਰ ਦੇ ਵਿੱਚ ਸਾਂਭ ਕੇ ਰੱਖਣਾ ਹੈ, ਅਜਰ ਸ਼ਕਤੀ ਨੂੰ ਕਿਵੇਂ ਜਰ ਕੇ ਰੱਖਣਾ ਹੈ, ਇਹ ਸਾਰੀ ਗਿਆਤ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦੀ ਹੈ। ਨਹੀਂ ਤੇ ਸਾਧ ਸੰਗਤ ਜੀ, ਭਾਵੇਂ ਬਹੁਤਾ ਨਾਮ ਬਾਣੀ ਵੀ ਜਪਦੇ ਹੋਈਏ ਨਾ, ਬਹੁਤੀ ਸੇਵਾ ਤੇ ਸਿਮਰਨ ਕਰਦੇ ਹੋਈਏ, ਤੇ ਐਸੀ ਇਹ ਅਜਰ ਸ਼ਕਤੀ ਹੈ, ਆਪਣੇ ਬਲ ਦੇ ਨਾਲ ਇਹਨੂੰ ਸਾਧ ਸੰਗਤ ਜੀ ਜਰਿਆ ਨਹੀਂ ਜਾ ਸਕਦਾ। ਕਿਉਂਕਿ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰ ਦਿੰਦੇ ਹੈ, ਜੋ ਭਾਵਨਾ ਦੇ ਨਾਲ ਸੇਵਾ ਤੇ ਸਿਮਰਨ ਕੀਤਾ ਜਾਂਦਾ ਹੈ। ਪਰ ਗੁਰਮੁਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਇਹ ਸਿੱਝਾ ਸੋਝੀ ਬਖਸ਼ਿਸ਼ ਕਰ ਦਿੰਦੇ ਹੈ, ਤੇ ਹਰ ਸਮੇਂ ਫਿਰ ਅਰਦਾਸਾਂ ਹੀ ਗੁਰੂ ਚਰਨਾਂ ਵਿੱਚ ਕਰਦੇ ਆ, ਬੇਨਤੀਆਂ ਜੋਦੜੀਆਂ ਹਰ ਸਮੇਂ ਕਰਦੇ ਰਹਿੰਦੇ ਹਨ ਕਿ ਮਹਾਰਾਜ ਕਿਧਰੇ ਹੰਕਾਰ ਨਾ ਸਾਡੇ ਮਨ ਵਿੱਚ ਪੈਦਾ ਹੋ ਜਾਵੇ। ਹਰ ਸਮੇਂ ਇਹੋ ਹੀ ਬਾਰ-ਬਾਰ ਬੇਨਤੀਆਂ ਕਰਦੇ ਨੇ। ਭਾਵੇਂ ਬੜਾ ਜਪ ਤਪ ਵੀ ਗੁਰਮੁਖ ਪਿਆਰੇ ਕਰਦੇ ਆ ਨਾ, ਧਰਮ ਦੇ ਮਾਰਗ 'ਤੇ ਚੱਲ ਕੇ ਧਰਮੀ ਵੀ ਹਨ, ਪਰ ਫਿਰ ਵੀ ਹਰ ਸਮੇਂ ਜੋਦੜੀਆਂ ਕਰਦੇ ਨੇ, ਮਹਾਰਾਜ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖਹੁ ਸਰਮਾ। ਇਹ ਨਿਮਰਤਾ ਹੈ ਉਹਨਾਂ ਗੁਰਮੁਖਾਂ ਦੀ। ਅਜਰ ਸ਼ਕਤੀ ਨੂੰ ਜਾਣਨ ਦਾ ਇਹ ਬਹੁਤ ਵੱਡਾ ਸੁਚੱਜਾ ਢੰਗ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹੈ, ਗੁਰਮੁਖ ਹੋਏ ਤਿਸ ਸਭ ਕੁਛ ਸੁਝੈ। ਜੇ ਕੋਈ ਗੁਰਮੁਖ ਪਿਆਰਾ ਹੋ ਜਾਵੇ ਨਾ, ਗੁਰੂ ਵਾਲਾ ਬਣ ਜਾਵੇ, ਆਪਣਾ ਆਪ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਵੇ, ਮਹਾਰਾਜ ਸੱਚੇ ਪਾਤਸ਼ਾਹ ਸਾਰੀ ਗਿਆਤ ਉਸ ਨੂੰ ਬਖਸ਼ ਦਿੰਦੇ ਹਨ। ਨਾਨਕ ਗੁਰਮੁਖ ਮਨ ਸਿਉ ਰੁਝੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਹੈ ਨਾ, ਉਹ ਦੁਨੀਆ ਦੇ ਨਾਲ ਝਗੜਦੇ ਹੈ,
ਤੇ ਗੁਰਮੁਖ ਪਿਆਰੇ ਆਪਣੇ ਮਨ ਦੇ ਨਾਲ ਝਗੜਾ ਕਰਦੇ ਹਨ। ਨਾਨਕ ਗੁਰਮੁਖ ਮਨ ਸੇ ਲੁੱਝੈ। ਲੁੱਝੈ ਦਾ ਪਹਿਲਾਂ ਵੀ ਅਰਥ ਹੋ ਚੁੱਕਾ ਹੈ ਝਗੜਨਾ। ਗੁਰਮੁਖ ਆਪਣੇ ਮਨ ਦੇ ਨਾਲ ਝਗੜਦੇ ਹੈ। ਮਨ ਜੇ ਕਿਤੇ ਕੁਸੰਗਤ ਦੇ ਵੱਲ ਜਾਣ ਦੇ ਵਾਸਤੇ ਥੋੜ੍ਹਾ ਜਿਹਾ ਯਤਨ ਕਰਦਾ ਹੈ ਨਾ, ਤੇ ਗੁਰਮੁਖ ਪਿਆਰੇ ਫਿਰ ਉਹਨੂੰ ਸਮਝਾਉਂਦੇ ਤਾੜਦੇ ਹੈ ਕਿ ਮਨਾ ਨਹੀਂ, ਇੱਧਰ ਨਹੀਂ ਜਾਣਾ। ਕੁਸੰਗਤ ਵਿੱਚ ਜਾਵੇਂਗਾ ਤੇ ਤੇਰਾ ਜੀਵਨ ਸੁਧਰਿਆ ਹੋਇਆ ਵੀ ਤੇਰਾ ਬੇੜਾ ਗਰਕ ਹੋ ਜਾਣਾ। ਵਿਕਾਰਾਂ ਦੇ ਵੱਲ ਜੇ ਮਨ ਗਲਤਾਨ ਹੋਣ ਲੱਗਦਾ ਤੇ ਮਨ ਨੂੰ ਫਿਰ ਤਾੜਨਾ ਕਰਦੇ ਹੈ, ਨਹੀਂ ਮਨਾ, ਜੇ ਵਿਕਾਰਾਂ ਨੂੰ ਧਾਰਨ ਕਰ ਲਿਆ ਤੇ ਤੇਰਾ ਜੀਵਨ ਬਰਬਾਦ ਹੋ ਜਾਣਾ ਹੈ। ਜੇ ਕਿਤੇ ਬੁਰਿਆਂ ਦੀ ਸੰਗਤ ਕਰਦਾ, ਖੋਟੀ ਸੰਗਤ, ਵਿਕਾਰਾਂ ਔਗਣਾਂ ਦੇ ਵੱਲ ਜਾਂਦਾ, ਫਿਰ ਵੀ ਤਾੜ ਕਰਕੇ ਗੁਰਮੁਖ ਪਿਆਰੇ ਮਨ ਤੇ ਕਰੜਾ ਪਹਿਰਾ ਦਿੰਦੇ ਆ। ਬਾਰ-ਬਾਰ ਮਨ ਦੇ ਨਾਲ ਹੀ ਝਗੜਦੇ ਰਹਿੰਦੇ ਹਨ, ਕਿਉਂਕਿ ਮਨ ਦਾ ਸੁਭਾਅ ਵੀ ਇੱਦਾਂ ਦਾ ਹੈ ਕਿ ਢਲਿਆਈ ਵਾਲੇ ਪਾਸੇ ਛੇਤੀ ਭੱਜ ਕੇ ਜਾਂਦਾ। ਬਾਰ-ਬਾਰ ਯਤਨ ਕਰਦਾ ਕਿ ਢਿੱਲ ਵਾਲੇ ਪਾਸੇ ਕਾਹਲੀ ਦੇ ਨਾਲ ਜਾਵਾਂ। ਜਿਵੇਂ ਸਾਧ ਸੰਗਤ ਜੀ ਪਾਣੀ ਉਚਾਈ ਤੋਂ ਨਿਵਾਣ ਵਾਲੇ ਪਾਸੇ ਡੋਲ ਕਰਕੇ ਦੇਖੀਏ ਨਾ, ਤੇ ਬੜੀ ਕਾਹਲੀ ਦੇ ਨਾਲ ਜਾਂਦਾ ਹੈ। ਮਨ ਦੀ ਅਜਿਹੀ ਹਾਲਤ ਹੈ, ਜੇ ਉਚਾਈ ਵਾਲੇ ਪਾਸੇ ਜਾਣਾ ਹੋਵੇ ਤੇ ਕੁਝ ਯਤਨ ਕਰਨਾ ਪੈਂਦਾ, ਸਮਾਂ ਵੀ ਲੱਗਦਾ, ਘਾਲਣਾ ਵੀ ਘਾਲਣੀ ਪੈਂਦੀ ਹੈ। ਇਸੇ ਤਰ੍ਹਾਂ ਮਨ ਦੀ ਹਾਲਤ ਹੈ। ਜੇਕਰ ਜੀਵਨ ਦਾ ਇਹ ਕਿਰਦਾਰ ਉੱਚਾ ਬਣਾਉਣਾ ਹੋਵੇ ਨਾ, ਆਚਰਣ ਉੱਚੇ ਜੀਵਨ ਵਾਲੇ ਬਣਨਾ ਹੋਵੇ ਤੇ ਕੁਝ ਸਾਧ ਸੰਗਤ ਜੀ ਸਮਾਂ ਤਾਂ ਲੱਗਦਾ ਹੀ ਹੈ। ਜੀਵਨ ਦੇ ਵਿੱਚ ਘਾਲਣਾ ਘਾਲਣੀ ਤਾਂ ਪੈਂਦੀ ਹੀ ਹੈ। ਜੋ ਉੱਚਾ ਸੁੱਚਾ ਜੀਵਨ ਬਣਾਉਣ ਦੇ ਵਾਸਤੇ ਸ਼ਬਦ ਦਾ ਅਭਿਆਸ ਤਾਂ ਕਰਨਾ ਹੀ ਪੈਂਦਾ ਹੈ। ਪਰ ਇਹੋ ਮਨ ਨੂੰ ਜੇ ਕਿਤੇ ਸਾਧ ਸੰਗਤ ਜੀ ਢਲਿਆਈ ਵਾਲੇ ਪਾਸੇ ਲਿਆਉਣਾ ਹੋਵੇ ਤੇ ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਸੇਵਾ ਸਿਮਰਨ ਕਰਨਾ ਛੱਡ ਦਈਏ ਤੇ ਸਾਧ ਸੰਗਤ ਜੀ ਰੱਤਾਂ ਭਰ ਵੀ ਸਮਾਂ ਨਹੀਂ ਜੇ ਲੱਗਦਾ। ਢਲਿਆਈ ਵਾਲੇ ਪਾਸੇ ਕਾਹਲੀ ਦੇ ਨਾਲ ਭੱਜ ਕਰਕੇ ਆਉਂਦਾ। ਮਨ ਦੀ ਇੱਦਾਂ ਦੀ ਹਾਲਤ ਹੈ। ਇਸ ਲਈ ਸਤਿਗੁਰੂ ਜੀ ਗੁਰਮੁਖਾਂ ਦੇ ਲੱਛਣ ਦੱਸਦਿਆਂ ਹੋਇਆਂ ਇਹ ਵਚਨ ਕਰ ਰਹੇ ਹੈ, ਨਾਨਕ ਗੁਰਮੁਖ ਮਨ ਸਿਉ ਲੁੱਝੈ। ਗੁਰਮੁਖ ਪਿਆਰੇ ਹਰ ਸਮੇਂ ਆਪਣੇ ਮਨ ਦੇ ਨਾਲ ਹੀ ਝਗੜਾ ਕਰਦੇ ਹਨ। ਮਨ ਦੇ ਨਾਲ ਲੜ ਕਰਕੇ ਬਾਰ-ਬਾਰ ਮਨ ਨੂੰ ਸਮਝਾਉਂਦੇ ਹੈ, ਮਨਾ ਬੁਰੇ ਪਾਸੇ ਨਹੀਂ ਜਾਣਾ, ਖੋਟੇ ਰਸਤੇ ਨੂੰ ਧਾਰਨ ਨਹੀਂ ਕਰਨਾ, ਇਹ ਖੋਟੀ ਸੰਗਤ ਵਾਲੇ ਪਾਸੇ ਨਹੀਂ ਜਾਣਾ, ਸਤ ਸੰਗਤ ਦੇ ਵਿੱਚ ਜਾਣਾ ਹੈ। ਸਤਿਗੁਰੂ ਜੀ ਦੇ ਦੀਦਾਰ ਕਰਨੇ ਹੈ, ਗੁਰੂ ਕੀ ਸੰਗਤ ਕਰਨੀ ਹੈ, ਸੇਵਾ ਕਰਨਾ ਹੈ, ਸਿਮਰਨ ਕਰਨਾ ਹੈ, ਇਹਦੇ ਵਿੱਚ ਹੀ ਮੇਰਾ ਭਲਾ ਹੈ। ਮਨ ਨੂੰ ਬਾਰ-ਬਾਰ ਝਗੜ ਕਰਕੇ ਮਨ ਤਾਂ ਕਹਿੰਦਾ ਕਿ ਗੁਰੂ ਦਾ ਬਚਨ ਮੈਂ ਨਹੀਂ ਮੰਨਣਾ, ਪਰ ਮਨ ਦੇ ਨਾਲ ਹੀ ਗੁਰਮੁਖ ਪਿਆਰੇ ਝਗੜਦੇ ਹਨ ਕਿ ਸਤਿਗੁਰੂ ਜੀ ਦਾ ਬਚਨ ਮੰਨੇਗਾ ਤਾਂ ਹੀ ਤੇਰਾ ਭਲਾ ਹੋਣਾ। ਜੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਨਾ ਮੰਨਿਆ, ਆਪਣਾ ਭਾਣਿਆ ਜੋ ਚੱਲਿਆ ਭਾਈ ਵਿਛੜ ਚੋਟਾਂ ਖਾਵੇ, ਉਹ ਫਿਰ ਵਿਛੜ ਕਰਕੇ ਜਮਾਂ ਦੀਆਂ ਚੋਟਾਂ ਖਾਂਦਾ, ਬਾਰ-ਬਾਰ ਕੁਰਾਹੇ ਪੈ ਕੇ ਭਟਕਦਾ ਰਹਿੰਦਾ, ਕਦੇ ਕਿਸੇ ਪਾਸੇ ਚਲਿਆ ਜਾਂਦਾ, ਕਦੇ ਕਿਸੇ ਪਾਸੇ ਚਲਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਫਿਰ ਪੜੋ ਜੀ, ਨਾਨਕ ਗੁਰਮੁਖ ਮਨ ਸਿਉ ਲੁੱਝੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਰਹਿੰਦੇ ਹਨ, ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਬੇਮੁਖ ਨਹੀਂ ਹੁੰਦੇ। ਸਰੀਰ ਕਰਕੇ ਭਾਵੇਂ ਸਤਿਗੁਰਾਂ ਤੋਂ ਦੂਰ ਹੋਣ, ਪਰ ਮਨ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਨਮੁਖ ਹੋ ਕਰਕੇ ਰਹਿੰਦੇ ਹਨ। ਮਨ ਬਾਣੀ ਸਰੀਰ ਕਰਕੇ ਗਰੀਬਨ ਆਵਾਜ਼ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਨਮੁਖ ਹੋ ਕਰਕੇ ਰਹਿਣ ਵਾਲੇ ਗੁਰਮੁਖ ਆਪਣੇ ਮਨ ਦੇ ਨਾਲ ਹੀ ਹਰ ਸਮੇਂ ਝਗੜਾ ਕਰਦੇ ਹਨ। ਜਿਨ੍ਹਾਂ ਨੇ ਸਾਧ ਸੰਗਤ ਜੀ ਸ਼ਬਦ ਦੀ ਕਸਵੱਟੀ ਲਾਈ ਹੈ ਨਾ ਆਪਣੇ ਮਨ ਤੇ, ਕਹਿੰਦੇ ਹਨ ਉਹਨਾਂ ਗੁਰਮੁਖ ਪਿਆਰਿਆਂ ਨੇ ਮਨ ਦੇ ਨਾਲ ਹੀ ਝਗੜ ਕਰਕੇ ਮਨ ਦੇ ਦੁਆਰਾ ਹੀ ਕਹਿੰਦੇ ਹਨ ਉਹ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਸਮਾ ਜਾਣਾ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੱਝ ਸਮਾਏ। ਐਸਾ ਸਾਧ ਸੰਗਤ ਜੀ ਉੱਚਾ ਜੀਵਨ ਹੈ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਸਤਿਪੁਰਸ਼ਾਂ ਦਾ। ਮੈਨੂੰ ਸਾਧ ਸੰਗਤ ਬਚਨ ਚੇਤੇ ਆਇਆ, ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਖਾਂ ਨੇ ਬਾਬਾ ਜੀ ਨੇ ਸੁਣਾਇਆ ਸੀਗਾ। ਕਿਉਂਕਿ ਜਦੋਂ ਫਤਿਹ ਬੁਲਾਉਣ ਜਾਈਦਾ ਨਾ ਬਾਬਾ ਜੀ ਨੂੰ, ਤੇ ਸੁਭਾਵਿਕ ਹੀ ਕਈ ਵਾਰ ਸਮਾਂ ਮਿਲ ਜਾਂਦਾ, ਕੋਲ ਰਹਿੰਦੇ ਸਨ, ਸੇਵਾ ਕਰਦੇ ਸਨ। ਵਡੇਰੀ ਉਮਰ ਹੋ ਗਈ ਸੀ ਮਹਾਂਪੁਰਖਾਂ ਦੀ, ਸੰਤ ਬਾਬਾ ਗੁਰਮੁਖ ਸਿੰਘ ਸਾਹਿਬ ਜੀ ਦੀ। ਇੱਕ ਵਾਰ ਕਹਿੰਦੇ ਗਾਜੀ ਸਿੰਘ ਨਹੀਂ ਸੀਗਾ ਗੁਰੂ ਘਰ ਦੇ ਵਿੱਚ,
ਤੇ ਲਗਭਗ 4-5 ਦਿਨ ਗਜ਼ਾ ਨਾ ਹੋਇਆ ਤੇ ਮਹਾਂਪੁਰਖਾਂ ਨੇ ਇੱਕ ਦਿਨ ਬੜਾ ਸੁਭਾਵਿਕ ਹੀ ਬਹੁਤ ਸਾਰਾ ਵੱਡਾ ਹੌਕਾ ਲਿਆ ਤੇ ਨੇੜੇ ਹੀ ਬੈਠੇ ਸਨ ਮਹਾਂਪੁਰਖ ਸੰਤ ਬਾਬਾ ਜੀਵਨ ਸਿੰਘ ਜੀ। ਕਹਿਣ ਲੱਗੇ, ਮਹਾਂਪੁਰਖੋ ਕੀ ਕਾਰਨ ਹੈ, ਆਪ ਜੀ ਨੇ ਹੌਕਾ ਕਿਉਂ ਐਵੇਂ ਭਰ ਕਰਕੇ ਲਿਆ? ਤੇ ਲਗਭਗ ਕਹਿੰਦੇ 1 ਮਹੀਨੇ ਦਾ ਜੇਕਰ ਹਿਸਾਬ ਕਰੀਏ ਤੇ ਜੇ ਕੋਈ ਇੱਕ ਪ੍ਰਸ਼ਾਦਾ ਦਿੰਦਾ ਤੇ 30 ਪ੍ਰਸ਼ਾਦੇ ਉਹਦੇ ਗੁਰੂ ਘਰ ਦੇ ਵੀ ਸੇਵਾ ਵਿੱਚ ਪੈ ਜਾਂਦੇ। ਭਾਵਨਾ ਦੇ ਨਾਲ 2 ਪ੍ਰਸ਼ਾਦੇ ਕੋਈ ਗਾਜੀ ਸਿੰਘ ਨੂੰ ਦਿੰਦਾ ਹੈ ਤੇ ਉਹਦੇ 60 ਪ੍ਰਸ਼ਾਦੇ ਬਣ ਜਾਂਦੇ ਹੈ। ਇਹ ਮਹਾਂਪੁਰਸ਼ਾਂ ਨੇ ਫਿਰ ਵਿਸਥਾਰ ਦੇ ਨਾਲ ਬਾਬਾ ਜੀਵਨ ਸਿੰਘ ਜੀ ਦੇ ਨਾਲ ਵਚਨ ਕੀਤਾ ਕਿ ਜੀਵਨ ਸਿਆ ਬੜਾ ਭਾਰੀ ਹੁੰਦਾ ਸੀ, ਉਹ ਜਗ ਨਹੀਂ ਹੁੰਦਾ ਪਿਆ, 4 ਦਿਨ ਹੋ ਗਏ ਹੈ। ਕਿਉਂਕਿ ਮਹਾਂਪੁਰਸ਼ ਸਭਨਾਂ ਦਾ ਭਲਾ ਹੀ ਲੋਚਦੇ ਹਨ ਕਿ ਕਿਸ ਢੰਗ ਦੇ ਨਾਲ ਕਿਸੇ ਦਾ ਭਲਾ ਹੋਣਾ। ਜਿਹੜੇ ਪਰਉਪਕਾਰੀ ਬੰਦਗੀ ਕਰਨ ਵਾਲੇ ਸਤਿਪੁਰਸ਼ ਹੋਇਆ ਕਰਦੇ ਆ ਨਾ, ਹਰ ਸਮੇਂ ਉਹ ਭਲਾ ਹੀ ਲੋਚਦੇ ਹਨ, ਕਿਹੜੇ ਢੰਗ ਦੇ ਨਾਲ ਇਹ ਜੀਵ ਦਾ ਭਲਾ ਹੋ ਸਕਦਾ ਹੈ। ਭਾਵੇਂ ਉਹ ਨਿੰਦਕ ਵੀ ਹੋਵੇ, ਔਗਣਹਾਰਾ ਵੀ ਹੋਵੇ, ਇਹ ਸਾਧ ਸੰਗਤ ਜੀ ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦਾ ਸੁਭਾਅ ਹੋਇਆ ਕਰਦਾ ਹੈ। ਕਿਵੇਂ ਕਿਵੇਂ ਗਜ਼ਾ ਕਰਨਾ ਹੈ। ਤੇ ਸਾਧ ਸੰਗਤ ਜੀ ਬਾਬਾ ਜੀਵਨ ਸਿੰਘ ਜੀ ਮਹਾਂਪੁਰਖ ਜਦੋਂ ਸੇਵਾ ਕਰਨ ਵਾਸਤੇ ਜਾਂਦੇ ਹੈ, ਇੱਕ ਦਿਨ ਕੀ ਹੋਇਆ ਕਿ ਪ੍ਰਸ਼ਾਦਿਆਂ ਦਾ ਭਾਰ ਬਹੁਤ ਜ਼ਿਆਦਾ ਹੋ ਗਿਆ, ਵਜਨ ਝੱਲਣ ਦੇ ਨਾਲੋਂ ਵੀ ਕਈ ਗੁਣਾ ਵੱਧ ਗਿਆ ਸੀਗਾ। ਝੋਲੀਆਂ ਇੱਕ ਦੀ ਥਾਂ 2 ਮੋਢਿਆਂ 'ਤੇ ਧਰੀਆਂ ਤੇ ਸਾਧ ਸੰਗਤ ਜੀ ਜਿਹੜਾ ਡਿੱਗੀ ਸੀ ਨਾ, ਇੱਕ ਦੀ ਥਾਂ 'ਤੇ 2 ਡਿੱਗੀਆਂ ਕਹਿੰਦੇ ਦੁੱਧ ਦੀਆਂ ਭਰ ਗਈਆਂ। ਭਾਵ ਕਿ ਜ਼ਿਆਦਾ ਜਿਹੜਾ ਸੀ ਵਜਨ ਝੱਲਣ ਦੇ ਨਾਲੋਂ ਭਾਰ ਜ਼ਿਆਦਾ ਹੋ ਗਿਆ ਪ੍ਰਸ਼ਾਦਿਆਂ ਤੇ ਦੁੱਧ ਦਾ। ਸੀਸ ਦੇ ਉੱਪਰ ਵੀ ਭਾਰ ਚੱਕਿਆ ਹੋਇਆ, 2 ਮੋਢਿਆਂ ਦੇ ਉੱਪਰ ਵੀ ਸਾਧ ਸੰਗਤ ਜੀ ਝੋਲੀਆਂ ਟੰਗੀਆਂ ਹੋਈਆਂ ਨੇ ਪ੍ਰਸ਼ਾਦਿਆਂ ਦੀਆਂ। ਰਸਤੇ ਵਿੱਚ ਤੁਰੇ ਆ ਰਹੇ ਨੇ ਗਜ਼ਾ ਕਰਦਿਆਂ ਹੋਇਆਂ। ਕੀ ਹੋਇਆ, ਮਨ ਬਾਰ-ਬਾਰ ਕਹਿੰਦਾ ਹੈ ਕਿ ਇੱਥੇ ਰੁਕ ਕਰਕੇ ਛਾਂ ਦੇ ਹੇਠਾਂ ਕੋਈ ਸਮਾਂ ਆਰਾਮ ਕਰ ਲਈਏ। ਤੇ ਮਹਾਂਪੁਰਸ਼ ਫੇਰ ਕਹਿੰਦੇ ਆਪਣੇ ਮਨ ਨੂੰ, ਨਹੀਂ ਮਨਾ, ਥੋੜ੍ਹਾ ਅੱਗੇ ਜਾ ਕੇ ਤੈਨੂੰ ਆਰਾਮ ਦਿਵਾਉਂਦੇ ਹਾਂ। ਅੱਗੇ ਜਾ ਕੇ ਉਹ ਫੇਰ ਸਮਝਾਉਂਦੇ, ਨਹੀਂ ਮਨਾ, ਚੱਲ ਅੱਗੇ ਜਾ ਕੇ ਆਰਾਮ ਦਿੰਦੇ ਹਾਂ। ਉਹ ਅੱਗੇ ਉਹ ਛਾਂ ਹੈ ਨਾ, ਉੱਥੇ ਤੇ ਬੈਠ ਕਰਕੇ ਆਰਾਮ ਕਰਦੇ ਆ। ਫੇਰ ਕਰਦਿਆਂ ਕਰਦੇ ਕਿੰਨਾ ਅੱਗੇ ਲੰਘ ਗਏ। ਗੁਰੂ ਘਰ ਤੋਂ ਥੋੜ੍ਹਾ ਹੀ ਅਜੇ ਦੂਰ ਸਨ ਤੇ ਘੋੜੇ 'ਤੇ ਇੱਕ ਸਿੱਖ ਅਸਵਾਰ ਆਇਆ, ਚਿਹਰੇ ਦਾ ਬੜਾ ਡੁੱਲਦਾ ਹੋਇਆ, ਮਸਤਕ ਦਾ ਨੂਰ ਪ੍ਰਤਾਪ। ਆ ਕਰਕੇ ਕਹਿਣ ਲੱਗਾ, ਬਾਬਾ ਜੀ ਤੁਹਾਡੇ ਕੋਲ ਵਜਨ ਬੜਾ ਹੈ ਪ੍ਰਸ਼ਾਦਿਆਂ ਦਾ, ਸਾਨੂੰ ਦੇ ਦੇਵੋ ਕਿ ਅਸੀਂ ਗੁਰੂ ਘਰ ਦੇ ਵਿੱਚ ਹੀ ਜਾਣਾ ਹੈ। ਤੇ ਅੱਗੋਂ ਬਾਬਾ ਜੀਵਨ ਸਿੰਘ ਜੀ ਨੇ ਵਚਨ ਕੀਤਾ ਕਿ ਨਹੀਂ ਭਾਈ ਸਿੱਖਾ, ਇਹ ਮਹਾਂਪੁਰਖਾਂ ਨੇ ਮੈਨੂੰ ਇਹ ਸੇਵਾ ਦਿੱਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਇਹ ਸਮਾਂ ਦਿੱਤਾ, ਇਹ ਅਵਸਰ ਬਖਸ਼ਿਆ ਹੈ ਸੇਵਾ ਦਾ, ਇਸ ਲਈ ਮੈਂ ਤੁਹਾਨੂੰ ਨਹੀਂ ਦੇ ਸਕਦਾ। ਤੇ ਫਿਰ ਦੁਬਾਰਾ ਜਦੋਂ ਕਿਹਾ, ਨਹੀਂ ਸਿੱਖਾ ਤੁਹਾਡੇ ਕੋਲ ਭਾਰ ਬਹੁਤ ਜ਼ਿਆਦਾ ਹੈ ਕਿ ਸਾਨੂੰ ਇਹ ਜ਼ਿਆਦਾ ਵਜਨ ਹੋਣੇ ਕਰਕੇ ਕੋਈ ਪ੍ਰਸ਼ਾਦੇ ਸਾਨੂੰ ਫੜਾ ਦੇਵੋ, ਅਸੀਂ ਵੀ ਗੁਰੂ ਘਰ ਹੀ ਜਾਣਾ। ਫਿਰ ਇਨਕਾਰ ਕਰ ਦਿੱਤਾ। ਤੀਜੀ ਵਾਰ ਫਿਰ ਵਚਨ ਕੀਤਾ ਤੇ ਸਾਧ ਸੰਗਤ ਜੀ ਉਸ ਸਮੇਂ ਫਿਰ ਪ੍ਰਸ਼ਾਦੇ ਫੜਾ ਦਿੱਤੇ। ਤੇ ਜਦੋਂ ਬਾਬਾ ਜੀ ਪਿੱਛੇ ਆਏ ਨਾ, ਬਾਬਾ ਜੀਵਨ ਸਿੰਘ ਜੀ ਮਹਾਂਪੁਰਖ ਤੇ ਸੰਤ ਬਾਬਾ ਗੁਰਮੁਖ ਸਿੰਘ ਜੀ ਅੰਤਰਜਾਮੀ ਸਨ। ਮਹਾਂਪੁਰਖ ਬੰਦਗੀ ਕਰਨ ਵਾਲੇ, ਬ੍ਰਹਮ ਗਿਆਨ ਦੀ ਅਵਸਥਾ ਵਾਲੇ ਸਨ। ਉਹ ਸਾਰਾ ਉਹਨਾਂ ਨੇ ਪਹਿਲਾਂ ਹੀ ਜਾਣ ਲਿਆ ਸੀਗਾ। ਤੇ ਜਦੋਂ ਬਾਬਾ ਜੀਵਨ ਸਿੰਘ ਜੀ ਆਏ ਤੇ ਫਿਰ ਆ ਕੇ ਕਹਿੰਦੇ ਪ੍ਰਸ਼ਾਦਿਆਂ ਦੀ ਗਿਣਤੀ ਕਰਿਆ ਕਰਦੇ ਸਨ ਬਾਬਾ ਗੁਰਮੁਖ ਸਿੰਘ ਜੀ ਕਿ ਅੱਜ ਕਿੰਨਾ ਗਜ਼ਾ ਹੋਇਆ, ਕਿੰਨੇ ਪ੍ਰਸ਼ਾਦਨਾ ਕਰਦੇ ਹੋਏ ਆ ਰਹੇ ਸਾਂ। ਤੇ ਇੱਕ ਮਸਤਕ ਦੇ ਬੜੇ ਹੀ ਪ੍ਰਤਾਪ ਵਾਲਾ ਕੋਈ ਸਿੱਖ, ਉਹ ਗੁਰਸਿੱਖ ਘੋੜੇ 'ਤੇ ਚੜ੍ਹਿਆ, ਸਾਨੂੰ ਬਾਰ-ਬਾਰ ਪ੍ਰਸ਼ਾਦਿਆਂ ਦੀ ਮੰਗ ਕਰਦਾ ਸੀ, ਪਰ ਉਹਨੂੰ ਇਨਕਾਰ ਕਰੀ ਜਾਂਦੇ ਸਨ। ਤੇ ਕਹਿਣ ਲੱਗੇ, ਉਸ ਸਮੇਂ ਬਾਬਾ ਗੁਰਮੁਖ ਸਿੰਘ ਮਹਾਂਪੁਰਖਾਂ ਨੇ ਵਚਨ ਕੀਤਾ, ਕਹਿਣ ਲੱਗੇ, ਜੀਵਨ ਸਿਆ ਉਹ ਕੋਈ ਸਿੱਖ ਹੋਰ ਨਹੀਂ ਸੀ, ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਘੋੜੇ 'ਤੇ ਸਵਾਰ ਹੋ ਕਰਕੇ ਸਿੱਖ ਦੇ ਰੂਪ ਵਿੱਚ ਤੇਰੇ ਕੋਲ ਪ੍ਰਸ਼ਾਦੇ ਮੰਗ ਰਹੇ ਸਨ। ਇਹ ਬਾਬਾ ਗੁਰਮੁਖ ਸਿੰਘ ਜੀ ਮਹਾਂਪੁਰਖਾਂ ਨੇ ਵਚਨ ਕੀਤਾ। ਸਾਧ ਸੰਗਤ ਜੀ, ਐਸਾ ਬੰਦਗੀ ਕਰਨ ਵਾਲਿਆਂ ਦਾ ਜੀਵਨ ਹੁੰਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਨਾਨਕ ਗੁਰਮੁਖ ਮਨ ਸਿਉ ਦੂਜੈ। ਦੁਨੀਆ ਦੇ ਨਾਲ ਲੜਨਾ ਝਗੜਨਾ ਛੱਡ ਕੇ ਗੁਰਮੁਖਾਂ ਦਾ ਜੀਵਨ ਹੈ, ਉਹ ਆਪਣੇ ਮਨ ਦੇ ਨਾਲ ਹੀ ਝਗੜਦੇ ਹਨ। ਮਨ ਨੂੰ ਹੀ ਬਾਰ-ਬਾਰ ਸਮਝਾਉਂਦੇ ਆ, ਮਨਾ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੋ, ਗੁਰੂ ਕੀ ਆਗਿਆ ਵਿੱਚ ਰਹਿ ਕੇ, ਸਤਿਗੁਰਾਂ ਦੀ ਦਰਸਾਈ ਹੋਈ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰ, ਇਸੇ ਵਿੱਚ ਹੀ ਤੇਰਾ ਭਲਾ ਹੈ। ਗੁਰੂ ਕੀ ਸੰਗਤ ਦੇ ਵਿੱਚ ਕਰ, ਪਰਮੇਸ਼ਰ ਦਾ ਜਸ ਸੁਣਿਆ ਕਰ, ਸੇਵਾ ਸਿਮਰਨ ਕਰਿਆ ਕਰ,
ਇਹਦੇ ਨਾਲ ਹੀ ਤੇਰਾ ਭਲਾ ਹੋਣ ਵਾਲਾ ਹੈ। ਇਹ ਸਾਧ ਸੰਗਤ ਜੀ ਗੁਰਮੁਖਾਂ ਦਾ ਜੀਵਨ ਹੋਇਆ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ। ਅਗਾਂਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਗੁਰਮੁਖ ਹੋਏ ਤੇ ਸਭ